ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਬੀਬੀ ਜਗੀਰ ਕੌਰ ਜਿਹੜੀ ਹੈ ਉਹ ਵੀ ਇਸੇ ਰਾਹ ਤੇ ਤੁਰੀ ਹੋਈ ਆ। ਤੇ ਜਾਪਦਾ ਇਹ ਹੈਗਾ ਵੀ ਜਾਂ ਤਾਂ ਨਵਾਂ ਅਕਾਲੀ ਦਲ ਬਣਾਉਣਗੇ ਤੇ ਜਾਂ ਫਿਰ ਕੋਈ ਹੋਰ ਨਵੀਂ ਕਹਾਣੀ ਜਿਹੜੀ ਇੱਕ ਅੱਧੇ ਦਿਨ 'ਚ ਸਾਹਮਣੇ ਆ ਜਾਣੀ ਆ। ਭਾਰਤੀ ਜਨਤਾ ਪਾਰਟੀ ਨੂੰ ਇਹਦੇ ਲਈ ਦੋਸ਼ੀ ਠਹਿਰਾਉਣਾ, RSS ਨੂੰ ਇਹਦੇ ਲਈ ਦੋਸ਼ੀ ਠਹਿਰਾਉਣਾ, ਇਹ ਹੁਣ ਬਾਦਲ ਦਲ ਦੇ ਲੀਡਰਾਂ ਦਾ ਇਸ ਵੇਲੇ ਨਿੱਤ ਦਾ ਕੰਮ ਆ। ਸਿੱਖ ਤਾਂ ਪਹਿਲੇ ਦਿਨ ਤੋਂ ਹੀ ਪਿੱਟਦੇ ਰਹੇ, ਜਿਹੜੇ ਪੰਥ ਦਰਦੀ ਸੀਗੇ ਕਿ ਇਹ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਤੋਂ ਖੜਾ ਛਡਾਉਣਾ ਤੇ ਆਪਾਂ BJP ਦਾ ਸਹਾਰਾ ਲੈਣਾ ਪੈਣਾ, ਪਰ ਜਿਹੜੀ BJP ਨੂੰ ਤੁਸੀਂ ਨਾਲ ਲਾ ਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਦੇ ਪੈਰ ਸਿਆਸੀ ਖੇਤਰ 'ਚ ਲਾਉਣ ਲੱਗੇ ਹੋ, ਇਹਦੀ ਕੀਮਤ ਬੜੀ ਵੱਡੀ ਦੇਣੀ ਪਊ। ਸਾਡੇ ਗੁਰਧਾਮਾਂ 'ਚ, ਸਾਡੇ ਸਿੱਖ ਸਮਾਜ ਵਿੱਚ, ਸਿੱਖ ਸਿਸਟਮ ਦੇ ਵਿੱਚ ਹਿੰਦੂ ਤਵੀ ਬ੍ਰਾਹਮਣਵਾਦੀ ਕਰਮਕਾਂਡੀ ਸੋਚ ਆ ਜਿਹੜੀ, ਜਿਹਦੇ ਖਿਲਾਫ 1978 ਤੋਂ ਜਿਹੜਾ ਸਾਡਾ ਸੰਘਰਸ਼ ਚੱਲਿਆ, ਖਾਲਸਾਈ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਚੱਲਿਆ, ਇੱਕ ਤਰੀਕੇ ਨਾਲ ਉਹਨੂੰ ਹਰਾਉਣ ਦਾ ਸਾਰਾ ਪ੍ਰੋਜੈਕਟ ਜਿਹੜਾ ਸੀਗਾ ਉਹ ਅਕਾਲੀ ਭਾਜਪਾ ਗੱਠਜੋੜ ਦੇ ਰੂਪ ਦੇ ਵਿੱਚ ਉੱਭਰਿਆ ਸੀਗਾ। ਬਾਦਲ ਪਰਿਵਾਰ ਨੇ ਜਿੱਥੇ ਸਾਡਾ ਅਕਾਲੀ ਦਲ ਮਾਰਿਆ, ਉੱਥੇ ਸਾਡੀ ਕੌਮ ਦੇ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ ਜਿਨ੍ਹਾਂ ਰਾਹੀਂ ਸਾਡੇ ਧਰਮ ਦੀ ਚੜ੍ਹਤ ਹੋਣੀ ਸੀ, ਉਹਨਾਂ ਦਾ ਵੀ ਨੁਕਸਾਨ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਸਭ ਤੋਂ ਪਹਿਲੀ ਖਬਰ ਆਪਾਂ ਚਰਚਾ ਜੀ ਤੇ ਕਰਨੀ ਚਾਹੀਏ ਉਹ ਹੈਗੀ ਆ ਵੀ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਤੇ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬੀਬੀ ਜਗੀਰ ਕੌਰ ਜਿਹੜੀ ਆ ਉਹ ਵੀ ਇਸੇ ਰਾਹ ਤੇ ਤੁਰੀ ਹੋਈ ਆ। ਤੇ ਜਾਪਦਾ ਇਹ ਹੈਗਾ ਵੀ ਜਾਂ ਤਾਂ ਨਵਾਂ ਅਕਾਲੀ ਦਲ ਬਣਾਉਣਗੇ ਤੇ ਜਾਂ ਫਿਰ ਕੋਈ ਹੋਰ ਨਵੀਂ ਕਹਾਣੀ ਜਿਹੜੀ ਇੱਕ ਅੱਧੇ ਦਿਨ 'ਚ ਸਾਹਮਣੇ ਆ ਜਾਣੀ ਆ। ਪਰ ਜਦੋਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਹੋਈ ਸੀ, ਉਦੋਂ ਜਿਹੜੀ ਖੇਡ ਤੁਰੀ ਸੀਗੀ ਉਹ ਹੁਣ ਅੱਗੇ ਵੱਧ ਰਹੀ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਲਈ ਦੋਸ਼ੀ ਠਹਿਰਾਉਣਾ, RSS ਨੂੰ ਇਹਦੇ ਲਈ ਦੋਸ਼ੀ ਠਹਿਰਾਉਣਾ, ਇਹ ਹੁਣ ਬਾਦਲ ਦਲ ਦੇ ਲੀਡਰਾਂ ਦਾ ਇਸ ਵੇਲੇ ਨਿੱਤ ਦਾ ਕੰਮ ਆ। ਬੇਸ਼ੱਕ ਆਪਾਂ ਨੂੰ ਸਭ ਨੂੰ ਪਤਾ ਕਿ ਸਿੱਖ ਤਾਂ ਪਹਿਲੇ ਦਿਨ ਤੋਂ ਹੀ ਪਿੱਟਦੇ ਰਹੇ, ਜਿਹੜੇ ਪੰਥ ਦਰਦੀ ਸੀਗੇ ਕਿ ਇਹ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਤੋਂ ਖੜਾ ਛਡਾਉਣਾ ਤੇ ਆਪਾਂ BJP ਦਾ ਸਹਾਰਾ ਲੈਣਾ ਪੈਣਾ, ਪਰ ਜਿਹੜੀ BJP ਨੂੰ ਤੁਸੀਂ ਨਾਲ ਲਾ ਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਦੇ ਪੈਰ ਸਿਆਸੀ ਖੇਤਰ 'ਚ ਲਾਉਣ ਲੱਗੇ ਹੋ, ਇਹਦੀ ਕੀਮਤ ਬੜੀ ਵੱਡੀ ਦੇਣੀ ਪਊ। ਔਰ ਉਹ ਕੀਮਤ ਬਾਦਲ ਪਰਿਵਾਰ ਨੇ ਤਾਂ ਨਹੀਂ ਦਿੱਤੀ, ਇਹਨਾਂ ਨੇ ਤਾਂ 25-30 ਸਾਲ ਨਜ਼ਾਰੇ ਲਏ ਆ, ਸੱਦਾ ਮਾਣੀ ਆ, ਅੱਜ ਵੀ ਚੱਲਦੀ ਹੈ ਜਿੰਨੀ ਕਹਿੰਦੀ ਚੱਲਣੀ ਚਾਹੀਦੀ ਆ। ਪਰ ਪੰਥ ਨੂੰ ਬਹੁਤ ਖੋਰਾ ਲੱਗਿਆ, ਪੰਥਕ ਹਿੱਤਾਂ ਦਾ ਨੁਕਸਾਨ ਹੋਇਆ। ਸਾਡੇ ਗੁਰਧਾਮਾਂ 'ਚ, ਸਾਡੇ ਸਿੱਖ ਸਮਾਜ ਵਿੱਚ, ਸਿੱਖ ਸਿਸਟਮ ਦੇ ਵਿੱਚ ਹਿੰਦੂ ਤਵੀ ਬ੍ਰਾਹਮਣਵਾਦੀ ਕਰਮਕਾਂਡੀ ਸੋਚ ਆ ਜਿਹੜੀ, ਜਿਹਦੇ ਖਿਲਾਫ 1978 ਤੋਂ ਜਿਹੜਾ ਸਾਡਾ ਸੰਘਰਸ਼ ਚੱਲਿਆ, ਖਾਲਸਾਈ ਸੰਘਰਸ਼ ਜਾਂ ਖਾਲਿਸਤਾਨੀ ਸੰਘਰਸ਼ ਚੱਲਿਆ, ਇੱਕ ਤਰੀਕੇ ਨਾਲ ਉਹਨੂੰ ਹਰਾਉਣ ਦਾ ਸਾਰਾ ਪ੍ਰੋਜੈਕਟ ਜਿਹੜਾ ਸੀਗਾ ਉਹ ਅਕਾਲੀ ਭਾਜਪਾ ਗੱਠਜੋੜ ਦੇ ਰੂਪ ਦੇ ਵਿੱਚ ਉੱਭਰਿਆ ਸੀਗਾ। ਤੇ ਪਿਛਲੇ 25-30 ਸਾਲ ਤੋਂ ਜਦੋਂ ਤੋਂ ਇਹਨਾਂ ਦਾ ਇਹ ਗੱਠਜੋੜ ਚੱਲ ਰਿਹਾ, ਉਦੋਂ ਤੋਂ ਜਿਹੜੇ ਵੀ ਬੰਦੇ ਨੇ ਇਹਨਾਂ ਦਾ ਵਿਰੋਧ ਕੀਤਾ ਉਹਨੂੰ ਕਹਿੰਦੇ ਸੀ ਕਾਂਗਰਸ ਦਾ ਏਜੰਟ ਵਾ। ਖੈਰ ਜਗਮੀਤ ਸਿੰਘ ਬਰਾੜ ਤਾਂ ਗਿਆ ਹੀ ਅਕਾਲੀਆਂ ਵਿੱਚ, ਬਾਦਲ ਦਲ ਵਿੱਚ, ਕਾਂਗਰਸ ਵਿੱਚ, ਤੇ ਕਾਂਗਰਸ ਵਿੱਚ ਜਾਣ ਦੀ ਜਿਹੜੀ ਕਹਾਣੀ ਆ ਉਹ ਵੀ ਇੱਥੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਜਗਮੀਤ ਸਿੰਘ ਬਰਾੜ ਆ ਇਹ ਫੈਡਰੇਸ਼ਨਿਸਟ ਰਿਹਾ ਪੁਰਾਣਾ। ਇੱਕ ਵੀਰ ਦਵਿੰਦਰ ਸਿੰਘ, ਇਹ ਪੁਰਾਣੇ ਫੈਡਰੇਸ਼ਨੀਏ ਹੁੰਦੇ ਸੀ, ਪਰ ਇਹਨਾਂ ਦੀ ਇਹ ਇੱਕ ਸਿਆਸੀ ਮਜਬੂਰੀ ਦਿਖ ਰਹੀ ਸੀ ਕਿ ਜਿੰਨਾ ਮਰਜ਼ੀ ਅੱਗੇ ਵੱਧ ਜਾਣ ਪਰ ਸਿਆਸਤ ਵਿੱਚ ਇਹਨਾਂ ਦੇ ਜਿਹੜੇ ਇਲਾਕੇ ਸੀ, ਜਿੱਥੇ ਇਹਨਾਂ ਦੇ ਜੱਦੀ ਪਿੰਡ ਸੀ, ਉੱਥੇ ਐਡੇ ਵੱਡੇ ਥੰਮ ਸੀਗੇ ਜਿੱਥੇ ਇਹਨਾਂ ਨੂੰ ਅਕਾਲੀ ਸਫਾ ਦੇ ਵਿੱਚ ਕਦੇ ਵੀ ਕੋਈ ਸੀਟ ਜਾਂ ਕੋਈ ਟਿਕਟ ਵਗੈਰਾ ਕਿਸੇ ਵੀ ਤਰ੍ਹਾਂ ਦੀ ਮਿਲਣੀ ਨਹੀਂ ਸੀ। ਸੋ ਅਕਾਲੀ ਦਲ ਦੇ ਲੋਕਲ ਆਗੂਆਂ ਤੋਂ ਬਚਣ ਦੇ ਲਈ, ਉਹਨਾਂ ਦੇ ਸਾਹਮਣੇ ਨਾ ਖੜੇ ਰਹਿਣ ਦਾ ਇਹਨਾਂ ਕੋਲੇ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਸੀਗਾ। ਫਿਰ ਇਹ ਲੋਕ ਕਾਂਗਰਸ ਵਿੱਚ ਚਲੇ ਗਏ ਸੀ ਬਹੁਤ ਟਾਈਮ ਪਹਿਲਾਂ, 40-50 ਸਾਲ ਪੁਰਾਣੀਆਂ ਗੱਲਾਂ। ਫਿਰ
ਇਹਨਾਂ ਨੇ ਸਾਰਾ ਸਮਾਂ ਆਪਦਾ ਲਾਈਫ ਦਾ ਕਾਂਗਰਸ ਵਿੱਚ ਕੱਢਿਆ, ਪਰ ਕਿਉਂਕਿ ਪੁਰਾਣੇ ਫੈਡਰੇਸ਼ਨੀਅਰ ਰਹੇ ਸੀ, ਇਸ ਕਰਕੇ ਸਿੱਖੀ ਦਾ, ਪੰਥ ਦਾ ਕਦੇ ਕਦੇ ਜਜ਼ਬਾ ਵੀ ਕਿਸੇ ਨਾ ਕਿਸੇ ਰੂਪ ਚ ਪ੍ਰਗਟਾਉਂਦੇ ਰਹੇ। ਪਰ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਬਹੁਤਾ ਮਤਲਬ ਨਹੀਂ ਕਿ ਇਹ ਪੰਥਕ ਸੀ ਜਾਂ ਨਹੀਂ, ਸਾਨੂੰ ਤਾਂ ਇਹ ਸੀ ਵੀ ਇਹ ਕਾਂਗਰਸ ਨਾਲ ਹੁੰਦੇ ਸੀ ਜਦੋਂ ਸਾਡੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਤੇ ਜਗਮੀਤ ਸਿੰਘ ਬਰਾੜ ਜਿਹੜਾ ਹੈ, ਉਹ ਫਿਰ ਬਾਅਦ ਵਿੱਚ ਆਪਦੀਆਂ ਹੀ ਸਿਆਸੀ ਲੋੜਾਂ ਦੇ ਵਿੱਚੋਂ ਬਾਦਲ ਦਲ ਨੇ ਆਪਦੀ ਪਾਰਟੀ 'ਚ ਲੈ ਲਿਆ, ਤੇ ਹੁਣ ਇਹ ਫੇਰ ਉਹ ਜਿਹੜਾ ਹੈਗਾ ਇਹਨਾਂ ਲਈ ਵਿਪਤਾ ਬਣਿਆ ਹੋਇਆ ਕਾਫੀ ਦਿਨਾਂ ਤੋਂ। ਤੇ ਜਿੰਨੇ ਵੀ ਹੋਰ ਬਾਗੀ ਹੋ ਰਹੇ ਲੋਕ ਨੇ ਬਾਦਲ ਦਲ ਤੋਂ, ਬਾਦਲ ਪਰਿਵਾਰ ਤੋਂ, ਉਹਨਾਂ ਸਾਰਿਆਂ ਦੇ ਨਾਲ ਤਾਲਮੇਲ ਕਰਕੇ ਇਹ ਉਸ ਬਗਾਵਤ ਨੂੰ ਹਵਾ ਦੇ ਰਿਹਾ ਬੰਦਾ ਹੈ। ਨਾਲ ਦੀ ਨਾਲ ਬਲਵੰਤ ਸਿੰਘ ਰਾਮੂਵਾਲੀਏ ਵਾਂਗੂ ਗੱਲਾਂ ਬਾਤਾਂ ਵਧੀਆ ਆਉਂਦੀਆਂ ਨੇ। ਹੁਣ ਅਗਲੇ ਦਿਨਾਂ ਦੇ ਵਿੱਚ ਕਿੰਨਾ ਕੁ ਖਲਾਰਾ ਬਾਦਲ ਦਲ ਦਾ ਜਗਮੀਤ ਬਰਾੜ ਕਰਕੇ ਪੈਂਦਾ, ਇਹ ਤਾਂ ਵਾਹਿਗੁਰੂ ਜਾਣੇ। ਪਰ ਇਹ ਗੱਲ ਪੱਕੀ ਆ ਕਿ ਪਹਿਲਾਂ ਜਥੇਦਾਰ ਟੌੜਾ ਵਾਲਾ ਸਾਰਾ ਸੈਕਸ਼ਨ ਜਿਹੜਾ ਸੀ ਉਹ ਬਾਦਲ ਦਲ ਤੋਂ ਬਾਗੀ ਹੋਇਆ ਸੀ। ਫਿਰ ਢੀਂਡਸੇ ਵਾਲਾ, ਸੁਖਦੇਵ ਸਿੰਘ ਢੀਂਡਸੇ ਵਾਲਾ, ਫਿਰ ਇੱਕ ਵਾਰੀ ਆਹ ਬ੍ਰਹਮਪੁਰੇ ਹੁਣੀ ਸਾਰੇ ਜਿਹੜੇ ਸੀਗੇ ਬਾਗੀ ਹੋਏ ਸੀ। ਬ੍ਰਹਮਪੁਰਾ ਦਾ ਮੁੜਿਆ ਆ, ਪਰ ਸੇਵਾ ਸਿੰਘ ਸੇਖਵਾਂ ਚਾਹੇ ਚੜ੍ਹਾਈ ਕਰ ਗਿਆ, ਤੇ ਹੋਰ ਬਹੁਤ ਸਾਰੇ ਜਿਹੜੇ ਆਗੂ ਸੀਗੇ ਉਹ ਫਿਰ ਖੜੇ ਰਹੇ ਵਿਰੋਧ ਵਿੱਚ। ਕਹਿਣ ਤੋਂ ਭਾਵ ਇਹ ਹੈਗਾ ਕਿ ਜਦੋਂ ਤੋਂ ਬੇਅਦਬੀਆਂ ਵਾਲਾ ਚੱਕਰ ਚੱਲਿਆ, ਉਦੋਂ ਤੋਂ ਬਾਦਲ ਦਲ ਨੂੰ ਖੋਰਾ ਲੱਗਦਾ ਆ ਰਿਹਾ। ਇਹ ਜਿਹੜੀ ਕਹਿੰਦੇ ਹੁੰਦੇ ਆ ਨਾ ਵੀ ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਜਿਹੜਾ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਉਹਦੀ ਡਾਂਗ ਆ ਜਿਹੜੀ ਉਹ ਵੱਜਦੀ ਨਹੀਂ ਦਿਖਦੀ, ਪਰ ਝੰਗਿਆੜਾ ਚੀਕਾਂ ਜਿਹੜੀਆਂ ਉਹ ਪਵਾ ਦਿੰਦੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹੰਕਾਰ ਨਾਲ ਭਰੇ ਹੋਏ ਇਹ ਲੋਕ ਸਮੇਧ ਸੈਣੀ ਤੋਂ ਹਰ ਇੱਕ ਸਿੱਖ ਨੂੰ ਛਿੱਤਰ ਪਵਾ ਰਹੇ ਸੀ, ਉਦੋਂ ਅਸੀਂ ਪਿੱਟਦੇ ਸੀਗੇ ਕਿ ਪੰਥ ਨਾਲ ਨਾ ਵਿਗਾੜੋ, ਕੌਮ ਨਾਲ ਨਾ ਵਿਗਾੜੋ। ਉਦੋਂ ਬਾਦਲ ਪਰਿਵਾਰ ਨੂੰ ਤੇ ਇਹਦੇ ਚੇਲੇ ਚਾਟੜਿਆਂ ਨੂੰ ਅਸੀਂ ਜ਼ਹਿਰ ਵਰਗੇ ਲੱਗਦੇ ਸੀ। ਤੇ ਉਦੋਂ ਜਿਹੜੀ ਇਹਨਾਂ ਨੂੰ ਬਿਮਾਰੀ ਪਈ ਹੋਈ ਆ ਵੀ ਹਰੇਕ ਸਿੱਖ ਨੂੰ ਕਹਿ ਦੋ ਵੀ ਕਾਂਗਰਸ ਦਾ ਏਜੰਟ ਵਾ। ਤੇ ਹੁਣ ਜਿਹੜੇ ਲੋਕ ਇਸ ਵੇਲੇ ਬਾਦਲ ਦਲ ਨੂੰ ਚੈਲੰਜ ਕਰਕੇ ਬਾਦਲ ਦਲ ਦੇ ਵਿੱਚ ਹੀ ਰਹੇ ਨੇ, ਹੁਣ ਜਦੋਂ ਉਹ ਚੁਣੌਤੀ ਦੇ ਰਹੇ ਨੇ, ਹੁਣ ਉਹਨਾਂ ਨੂੰ ਕਹਿੰਦੇ ਆ ਵੀ ਇਹ ਭਾਜਪਾ ਦੇ ਏਜੰਟ ਬਣ ਗਏ। ਤੇ ਬੀਬੀ ਜਗੀਰ ਕੌਰ ਤੇ ਵੀ ਇਹੀ ਇਲਜ਼ਾਮ ਲਾਇਆ ਸੀਗਾ, ਜਗਮੀਤ ਸਿੰਘ ਬਰਾੜ ਤੇ ਵੀ ਸ਼ਾਇਦ ਇਹੀ ਇਲਜ਼ਾਮ ਲਾਉਣਗੇ। ਬੀਬੀ ਜਗੀਰ ਕੌਰ ਨੇ ਫਿਰ ਪਲਟਵਾਰ ਕਰਦਿਆਂ ਹੋਇਆਂ ਇਹੀ ਕਿਹਾ ਸੀਗਾ ਵੀ ਆਪਾਂ ਪਿਛਲੇ 30-35 ਸਾਲ ਤੋਂ ਜਿਹੜੀ ਭਾਜਪਾ ਨਾਲ ਮਿਲ ਕੇ ਸਿਆਸਤ ਖੇਡਦੇ ਰਹੇ ਆ, ਵੀ ਅੱਜ ਉਹ ਇੰਨੀ ਮਾੜੀ ਹੋ ਗਈ, ਉਦੋਂ ਕਿਵੇਂ ਫਿਰ ਚੱਲਦੇ ਰਹੇ ਜੇਕਰ ਉਹ ਇੰਨੀ ਮਾੜੀ ਆ। ਇੱਕ ਪਾਸੇ ਦਿਨ ਰਾਤ ਤੁਸੀਂ ਤੁਰੇ ਫਿਰਦੇ ਹੋ ਉਸੇ ਭਾਜਪਾ ਦੇ ਨਾਲ ਗੱਠਜੋੜ ਦੁਬਾਰਾ ਕਰਨ ਦੇ ਲਈ, ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਜਪਾ ਨਾਲ ਫਲਾਣੇ ਦੇ ਸੰਬੰਧ ਕਿਉਂ ਆ ਜਾਂ ਫਲਾਣਾ ਦਖਲਅੰਦਾਜ਼ੀ ਕਰਦਾ। ਸੋ ਹਰਿਆਣੇ ਦੇ ਮਸਲਿਆਂ 'ਚ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਜਾਂ ਪੰਜਾਬ ਦੇ ਵਿੱਚ ਸਿੱਖ ਗੁਰਦੁਆਰਾ ਜਿਹੜੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਾਂ ਹੋਰ ਬਹੁਤ ਸਾਰੇ ਮਸਲੇ ਆ, ਉਹਨਾਂ ਵਿੱਚ ਭਾਜਪਾ ਦੀ ਦਖਲਅੰਦਾਜ਼ੀ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ। ਅਸੀਂ ਵੀ ਇਸ ਗੱਲ ਨੂੰ ਜਾਣਦੇ ਹਾਂ ਤੇ ਸਾਰੀ ਦੁਨੀਆ ਜਾਣਦੀ ਹੈ। ਜਿਹੜਾ ਮਸਲਾ ਤਖਤ ਸ੍ਰੀ ਪਟਨਾ ਸਾਹਿਬ ਦਾ ਬਣਿਆ ਹੋਇਆ, ਉਹਦੇ ਬਾਰੇ ਕਿਹਨੂੰ ਵਹਿਮ ਆ, ਉਹ ਜਿਹੜਾ ਰਣਜੀਤ ਸਿੰਘ ਗੌਹਰ ਆ ਜਾਂ ਗਿਆਨੀ ਇਕਬਾਲ ਸਿੰਘ ਹੁੰਦਾ ਸੀ, ਅਗਿਆਨੀ ਵੀ ਸਮਝੋ ਉਹਨੂੰ, ਉਹਦੀਆਂ ਫੋਟੋਆਂ, ਉਹਦਾ ਸਾਰਾ ਕੁਝ ਪੰਥ ਦੇ ਖਿਲਾਫ ਜਦੋਂ ਸਾਰੇ ਸਿੱਖ ਜਗਤ ਨੇ ਇੱਕ ਵਾਰੀ ਤਹਈਆ ਕੀਤਾ ਸੀਗਾ, ਇਹਨਾਂ ਨੇ ਪ੍ਰੋਗਰਾਮ ਦਿੱਲੀ 'ਚ ਕੀਤਾ ਸੀਗਾ RSS ਵਾਲਿਆਂ ਨੇ, ਇਕਬਾਲ ਸਿੰਘ ਕੱਲਾ ਪਹੁੰਚਿਆ ਹੋਇਆ ਸੀ। ਇੱਕ ਵਾਰੀ ਜਦੋਂ ਰਾਮ ਮੰਦਿਰ ਵਾਲੇ ਮਸਲੇ ਤੇ ਇਹਨਾਂ ਨੇ ਭੂਮੀ ਪੂਜਨ ਦਾ ਪ੍ਰੋਗਰਾਮ ਕੀਤਾ ਸੀ ਮੋਦੀ ਨੇ, ਉਦੋਂ ਵੀ ਇਕਬਾਲ ਸਿੰਘ ਪਹੁੰਚਿਆ ਹੋਇਆ ਸੀ। ਤੋ ਇਹ ਸਾਰੇ ਜਿਹੜੇ ਲੋਕ ਨੇ ਜਿਹੜੇ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਇਸ਼ਾਰੇ ਉੱਤੇ ਜਾਂ ਉਹਦੇ ਨਾਲ ਮੇਲ ਮਿਲਾਪ ਕਰਕੇ ਚੱਲਦੇ ਚਲਾਉਂਦੇ ਆ, ਇਹ ਸਾਰੇ RSS BJP ਦੇ ਨਾਲ ਘਿਓ ਖਿਚੜੀ ਨੇ। ਜਿਹੜਾ ਸਾਡਾ ਤਖਤ ਸ੍ਰੀ ਹਜ਼ੂਰ ਸਾਹਿਬ ਵਾਲਾ ਪ੍ਰਬੰਧ ਆ, ਉੱਥੇ ਵੀ ਇਹੀ ਹਾਲ ਆ। ਕੁਛ ਸਾਲ ਹੋਏ ਉੱਥੇ ਇੱਕ ਇਹੋ ਜਿਹਾ ਤਾਰਾ ਸਿੰਘ ਉਹਦਾ ਨਾਂ ਸੀ, ਪ੍ਰਧਾਨ ਬਣ ਗਿਆ, ਜਿਹਦੀ ਸ਼ਕਲ ਸੂਰਤ, ਜਿਹਦਾ ਚਿਹਰਾ ਮੋਹਰਾ ਦੇਖ ਕੇ ਲੋਕਾਂ ਨੂੰ ਸ਼ਰਮ ਆਉਂਦੀ ਸੀ ਵੀ ਸਾਡੇ ਗੁਰਧਾਮਾਂ ਦੇ ਪ੍ਰਬੰਧਕ ਇਹੋ ਜਿਹੇ ਹੁੰਦੇ ਆ। ਉਹਦੇ ਨਾਗ ਜਾਂ ਉਹਦਾ ਚਿਹਰਾ ਮੋਹਰਾ, ਉਹਦਾ ਗੱਲਾਂ ਵੱਖਰੀਆਂ, ਉਹਦੇ ਬਾਰੇ ਸਾਫ਼ ਦਿਖਦਾ ਸੀਗਾ ਕਿ ਇਹਨੂੰ ਸਿੱਖ ਧਰਮ ਦਾ, ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ ਕੋਈ ਗਿਆਨ ਨਹੀਂ ਹੋਣਾ। ਸੋ ਪੰਜਾਬ ਤੋਂ ਬਾਹਰ ਤਖਤ ਸ੍ਰੀ ਪਟਨਾ ਸਾਹਿਬ ਦਾ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਆ ਜਿਹੜਾ, ਉਹਦੀ ਗੱਲ
ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲਅੰਦਾਜ਼ੀ ਇਹ ਬੀਜੇਪੀ ਪਹਿਲਾਂ ਕਰਦੀ ਆ ਰਹੀ ਆ। ਪਰ ਉਦੋਂ ਬਾਦਲ ਦਲ ਦੀ ਭਾਜਪਾ ਨਾਲ ਯਾਰੀ ਵੀ ਇੰਨੀ ਸੀ ਵੀ ਉਦੋਂ ਇਹਨਾਂ ਨੂੰ ਦੁੱਖ ਨਹੀਂ ਸੀ ਲੱਗਿਆ। ਹੁਣ ਵੀਰ ਬਾਲ ਦਿਵਸ ਦਾ ਇੱਕ ਪੰਗਾ ਨਵਾਂ ਛੇੜਿਆ ਮੋਦੀ ਸਰਕਾਰ ਨੇ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਅਸੀਂ ਮਨਾਇਆ ਕਰਨਾ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਹੋਰ ਮਸਲਿਆਂ 'ਚ ਵੀ ਪੰਥ ਕਹਿੰਦਾ ਆ ਰਿਹਾ ਵੀ ਬੀਜੇਪੀ ਆਰਐਸਐਸ ਸਿੱਖਾਂ ਨੂੰ ਹੜੱਪਣ ਦੇ ਲਈ ਹਿੰਦੂਤਵੀ ਸਮੁੰਦਰ ਵਿੱਚ ਸਿੱਖੀ ਨੂੰ ਜਜ਼ਬ ਕਰਨ ਦੇ ਲਈ ਕੀ ਖੇਡਾਂ ਖੇਡ ਰਹੀ ਹੈ। ਹੁਣ ਇਸ ਵਾਰ ਸ਼੍ਰੋਮਣੀ ਕਮੇਟੀ ਰਾਹੀਂ ਬਾਦਲ ਦਲ ਨੇ ਕਹਿ ਕੇ ਵਿਰੋਧ ਕਰਾਇਆ ਵੀ ਵੀਰਬਾਲ ਦਿਵਸ ਸਾਡਾ ਦਿਵਸ ਨਹੀਂ ਹੈ, ਮੋਦੀ ਸਰਕਾਰ ਇਹਨੂੰ ਦੁਬਾਰਾ ਵਿਚਾਰੇ। ਪਰ ਜੇ ਕਦੇ ਸਾਂਝ ਹੁੰਦੀ ਫੇਰ ਇਹਨਾਂ ਨੇ ਕਹਿਣਾ ਸੀਗਾ ਵੀ ਭਾਜਪਾ ਨੇ ਬੜਾ ਚੰਗਾ ਫੈਸਲਾ ਕੀਤਾ, ਮੋਦੀ ਸਾਹਿਬ ਦਾ ਧੰਨਵਾਦ। ਤੇ ਜਿਹੜੇ ਸਿੱਖ ਇਹਦਾ ਵਿਰੋਧ ਕਰਦੇ ਆ ਉਹ ਜੀ ਕਾਂਗਰਸ ਏਜੰਟ ਨੇ, ਉਹ ਪੰਥ ਦੇ ਦੁਸ਼ਮਣ ਨੇ। ਸੋ ਜਿਹੜਾ ਬਾਦਲ ਦਲ ਹੈ ਇਹਦਾ ਖੇਡ ਸਮਝ ਨਹੀਂ ਆ ਸਕਦਾ ਕਿਸੇ ਨੂੰ ਕਿ ਕਦੋਂ ਕਿੱਧਰ ਨੂੰ ਤੁਰ ਪੈਣ। ਅੱਜ ਕੱਲ ਵੀ ਇਹ ਭਾਜਪਾ ਨਾਲ ਦੁਬਾਰਾ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਨੇ। ਜੇ ਕਿਤੇ ਗੱਲ ਬਣ ਗਈ ਫੇਰ ਇਹਨਾਂ ਨੇ ਉਹਨਾਂ ਸਾਰੇ ਸਿੱਖਾਂ ਨੂੰ ਫੇਰ ਭੰਡਿਆ ਕਰਨਾ, ਨਿੰਦਿਆ ਕਰਨਾ ਜਿਹੜੇ ਪੰਥ ਦੀ ਗੱਲ ਕਰਦੇ ਆ, ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ, ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦੇ। ਫੇਰ ਇਹਨਾਂ ਨੇ ਨਹੀਂ ਕਹਿਣਾ ਹੈਗਾ ਕਿ ਬੀਜੇਪੀ ਜਾਂ ਮੋਦੀ ਇਸ ਤਰ੍ਹਾਂ ਗਲਤ ਕਰ ਰਿਹਾ। ਫੇਰ ਇਹਨਾਂ ਨੂੰ ਆਰਐਸਐਸ ਮਨਜ਼ੂਰ ਆ, ਮਨਜ਼ੂਰ ਪਿਛਲੇ ਸਮੇਂ 'ਚ ਵੀ ਰਹੀ ਆ, ਜਿਹੜੀ ਗੱਲ ਆ ਜਗੀਰ ਕੌਰ ਬੀਬੀ ਨੇ ਕਹੀ ਆ। ਸੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨਾਲ ਤਾਲਮੇਲ ਬਣ ਗਿਆ ਇਹਨਾਂ ਦਾ, ਤਾਂ ਇਹ ਸਿੱਖਾਂ ਦੇ ਤੇ ਸਿੱਖੀ ਦੇ ਖਿਲਾਫ ਭੁਗਤਣਗੇ ਠੋਕ ਵਜਾ ਕੇ ਰਲ ਕੇ। ਹੁਣ ਇਹ ਅਲੱਗ-ਅਲੱਗ ਹੋ ਕੇ ਸਿੱਖੀ ਦੇ ਖਿਲਾਫ ਭੁਗਤ ਰਹੇ ਨੇ। ਕਾਂਗਰਸ ਨੇ ਵੀ ਕਸਰ ਨਹੀਂ ਛੱਡੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ ਵਾਲੀ। ਪਰ ਜਿਹੜਾ ਇਹਨਾਂ ਨੇ ਕੰਮ ਕੀਤਾ ਉਹਦੇ ਉੱਤੇ ਜ਼ਿਆਦਾ ਦੁੱਖ ਤਾਂ ਆਉਂਦਾ ਵੀ ਇਹ ਪੰਥਕ ਵੀ ਕਹਾਉਂਦੇ ਆ ਬਾਦਲ ਦਲ ਵਾਲੇ। ਕਾਂਗਰਸ ਦੇ ਭਾਜਪਾ ਤਾਂ ਹੈ ਹੀ ਸਿੱਖੀ ਦੇ ਦੁਸ਼ਮਣ ਆ, ਉਹ ਹੈ ਹੀ ਬਗਾਨੇ ਆ। ਪਰ ਜਿਹੜਾ ਚੰਦ ਇਹ ਚਾੜਦੇ ਆ ਬਾਦਲ ਦਲ ਵਾਲੇ, ਇੱਕ ਪਾਸੇ ਪੰਥਕ ਹੋਣ ਦਾ ਦਾਅਵਾ ਵੀ ਕਰਨਾ, ਦੂਜੇ ਪਾਸੇ ਸਿੱਖੀ ਦਾ ਨੁਕਸਾਨ ਵੀ ਕਰੀ ਜਾਣਾ। ਤੇ ਜੇ ਕੋਈ ਟੋਕੇ ਫੇਰ ਉਲਟ ਸਿਆਪਾ ਪਾ ਕੇ ਬਹਿ ਜਾਣਾ ਕਿ ਜੀ ਇਹ ਤਾਂ ਕਾਂਗਰਸ ਦੇ ਏਜੰਟ ਨੇ। ਤੋ ਅੱਜ ਇਹੋ ਜਿਹਾ ਹੀ ਇੱਕ ਕਦਮ ਜਿਹੜਾ ਹੈਗਾ ਹੋਰ ਆਪਣੇ ਸਾਹਮਣੇ ਹੈ। ਬੇਸ਼ੱਕ ਇੱਕ ਪੱਖ ਤੋਂ ਆਪਾਂ ਇਹਦੇ ਉੱਤੇ ਚੰਗਾ ਜਾਂ ਹਾਂ ਪੱਖੀ ਨਜ਼ਰੀਆ ਵੀ ਰੱਖ ਸਕਦੇ ਆ ਕਿ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲਾ ਜਿਹੜਾ ਹੈ ਉਹਦਾ ਮਸਲਾ ਅੱਜ ਅਕਾਲ ਤਖਤ ਸਾਹਿਬ ਤੇ ਆਇਆ ਸੀਗਾ, ਜਿੱਥੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਤੇ ਜਿਹੜੇ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੌਜੂਦਾ ਪ੍ਰਧਾਨ ਮਹਿੰਦਰਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਤੇ ਮੈਂਬਰ ਇੰਦਰਜੀਤ ਸਿੰਘ, ਇਹਨਾਂ ਨੂੰ ਵੀ ਧਾਰਮਿਕ ਤਨਖਾਹ ਲਾਈ ਗਈ ਆ। ਇਸੇ ਤਰੀਕੇ ਨਾਲ ਜਿਹੜਾ ਉੱਥੇ ਕਾਰਜਕਾਰੀ ਜਥੇਦਾਰ ਆ ਬਲਦੇਵ ਸਿੰਘ, ਉਹਨੂੰ 5 ਦਿਨ ਵਿੱਚ 5 ਬਾਣੀਆਂ ਦਾ ਪਾਠ ਸੁਣਾਉਣ ਦਾ ਜਿਹੜਾ ਹੈਗਾ ਹੁਕਮ ਆ ਉਹ ਹੋਇਆ। ਜਦੋਂ ਆਪਾਂ ਅੱਜ ਦਾ ਇਹ ਜਿਹੜਾ ਹੁਕਮਨਾਮਾ ਜਥੇਦਾਰ ਸਾਹਿਬਾਨ ਦਾ ਉਹ ਸੁਣਦੇ ਆ, ਪੜ੍ਹਦੇ ਆ, ਤਾਂ ਮਨ ਦੇ ਵਿੱਚ ਆਉਂਦਾ ਕਿ ਪਟਨਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਕਿੱਡੀਆਂ ਭਾਰੀ ਗੜਬੜਾਂ ਨੇ। ਬੜੀ ਸ਼ਰਮਨਾਕ ਸਥਿਤੀ ਆ ਕਿ ਉੱਥੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਖੜ ਕੇ ਜਦੋਂ ਇਹ ਪੜ੍ਹਿਆ ਜਾ ਰਿਹਾ ਸੀ ਕਿ ਜੀ ਬੜੇ ਵੱਡੇ ਪੱਧਰ ਦੇ ਉੱਤੇ ਉੱਥੋਂ ਦੇ ਸੇਵਾਦਾਰ ਜਾਂ ਜਿਹੜੇ ਜ਼ਿੰਮੇਵਾਰ ਬੰਦੇ ਆ ਉਹ ਤੰਬਾਕੂ ਦਾ ਸੇਵਨ ਕਰਦੇ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਲੰਗਾਹ ਦਾ ਮਸਲਾ ਆਇਆ, ਪਰ ਇਸਤਰੀ ਗਮਨ ਵਾਲਾ ਮਸਲਾ, ਉਵੇਂ ਹੀ ਜਿਹੜੀਆਂ ਬਜਰਕ ਰਹਿਤਾਂ ਨੇ ਉਹਦੇ ਵਿੱਚ ਤੰਬਾਕੂ ਦਾ ਜ਼ਿਕਰ ਆ ਵੀ ਬਜਰਕ ਰਹਿਤ ਹੋ ਜਾਂਦੀ ਹੈ। ਹੁਣ ਜੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸੇਵਾਦਾਰਾਂ ਦੇ ਵਿੱਚ ਜਾਂ ਉੱਥੇ ਜ਼ਿੰਮੇਵਾਰ ਬੰਦਿਆਂ ਦੇ ਵਿੱਚ ਇਹ ਬਿਮਾਰੀ ਆ ਤਾਂ ਕਿੰਨੀ ਭੈੜੀ ਗੱਲ ਆ। ਅੱਜ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਪਰ ਪਿਛਲੇ 15-20 ਸਾਲ ਤੋਂ ਅਸੀਂ ਉਹਦੀਆਂ ਕਰਤੂਤਾਂ, ਉਹਦੇ ਕਾਰੇ ਕਿਹਨੇ ਨਹੀਂ ਦੇਖੇ ਕਿ ਹਮੇਸ਼ਾ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਬੋਲਿਆ। ਬੜੀ ਵਾਰ ਉਹਨੇ ਸਿੱਖ ਜਜ਼ਬਾਤਾਂ ਨੂੰ, ਸਿੱਖਾਂ ਨੂੰ ਸ਼ਰਮਸ਼ਾਰ ਕੀਤਾ। ਪਰ ਉਦੋਂ ਬਾਦਲ ਦਲ ਦੀ ਭਾਜਪਾ ਨਾਲ ਸਾਂਝ ਹੁੰਦੀ ਸੀ ਤੇ ਭਾਜਪਾ ਨੂੰ ਉਹ ਤਖਤ ਦਾ ਪ੍ਰਬੰਧ ਇਹਨਾਂ ਨੇ ਫ੍ਰੀ ਹੈਂਡ ਦਿੱਤਾ ਹੋਇਆ ਸੀ। ਕਦੇ ਉਹ ਕੁਛ ਕਹਿੰਦਾ ਸੀ, ਕਦੇ ਕੁਛ ਕਰਦਾ ਸੀ, ਤੇ ਅੱਜ ਉਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਲੋਕ ਇਹ ਵੀ ਸਮਝਦੇ ਆ ਕਿ ਚਾਹੇ ਇਹੋ ਜਿਹੀਆਂ ਕਰਤੂਤਾਂ ਉਹ ਪਹਿਲਾਂ ਵਾਂਗੂ ਹੁਣ ਵੀ ਕਰਦਾ ਰਹਿੰਦਾ, ਪਰ ਹੁਣ ਕਿਉਂਕਿ ਭਾਜਪਾ ਨਾਲ ਵਿਗੜੀ ਹੈ, ਇਸ ਕਰਕੇ ਉਹਦੇ ਬੰਦੇ ਨੂੰ, ਬੰਦਾ ਹੋਣ ਦੇ ਨਾਤੇ ਇਕਬਾਲ ਸਿੰਘ ਨੂੰ ਠੋਕਿਆ ਗਿਆ
ਇਵੇਂ ਹੀ ਜਿਹੜਾ ਰਣਜੀਤ ਸਿੰਘ ਗੌਹਰ ਆ ਉਹਨੇ 100 ਸਿਆਪੇ ਪਾਏ। ਜਿਹੜਾ ਡਾਕਟਰ ਸਮਰਾ, ਅਮਰਜੀਤ ਸਿੰਘ ਸਮਰਾ ਇੱਥੇ ਵਾਲਾ ਕਰਤਾਰਪੁਰ ਜਿਹਦਾ ਹਸਪੀਟਲ ਆ ਬਾਹਰ ਸਮਰਾ ਹਸਪੀਟਲ, ਉਹ ਸਾਡੇ ਨਾਲ ਨਾਭੇ ਜੇਲ੍ਹ ਵੀ ਉੱਥੇ ਅਸੀਂ ਉਹਨੂੰ ਦੇਖਿਆ RDX ਦੇ ਕੇਸ ਵਿੱਚ ਉੱਥੇ ਫਸਿਆ ਹੋਇਆ ਪਹੁੰਚਿਆ ਸੀ। ਉਹ ਬੰਦੇ ਨੇ ਜ਼ਿੰਦਗੀ ਵਿੱਚ ਕੋਈ ਭੱਦਰਕਾਰੀ ਵਾਲਾ ਕੰਮ ਤਾਂ ਕਦੇ ਕੀਤਾ ਨਹੀਂ। ਹੁਣ ਉਹ ਕਹਿੰਦੇ ਜੀ ਉਹ ਸੁਧਰ ਗਿਆ ਤੇ ਲੱਖਾਂ ਰੁਪਈਏ ਦੇ ਸੋਨੇ ਦਾ ਮਸਲਾ ਜਿਹੜਾ ਹੈਗਾ ਉਹ ਬਣਿਆ। ਤੇ ਉਹਦੇ ਨਾਲ ਇਹ ਰਣਜੀਤ ਸਿੰਘ ਗੌਹਰ ਆ ਜਿਹੜਾ ਉਹਦੀ ਮਿਲੀ ਭੁਗਤ ਆ। ਹੁਣ ਇਹ ਸਾਰਾ ਜਿਹੜਾ ਮਸਲਾ ਉਹਦੇ ਵਿੱਚ ਸਿੱਖ ਕੌਮ ਦਾ ਕਿੰਨਾ ਸ਼ਰਮਿੰਦਗੀ ਵਾਲਾ, ਐਮਬੈਰਸਮੈਂਟ ਵਾਲਾ ਜਿਹੜਾ ਮਾਹੌਲ ਆ ਉਹ ਹੋ ਗਿਆ। ਤੇ ਨਾ ਤਾਂ ਕੋਈ ਸਮਰੇ ਦਾ ਵਿਗੜਨਾ, ਨਾ ਇਹਦਾ ਰਣਜੀਤ ਸਿੰਘ ਦਾ, ਨਾ ਇਕਬਾਲ ਸਿੰਘ ਦਾ, ਪਰ ਪੰਥ ਦਾ ਵਿਗੜ ਰਿਹਾ। ਤੇ ਇਹ ਸਥਿਤੀ ਪੈਦਾ ਕਿਵੇਂ ਹੋਈ? ਇਹ ਬਾਦਲ ਦਲ ਕਰਕੇ ਹੋਈ, ਕਿਉਂਕਿ ਇਹਨਾਂ ਨੇ ਭਾਜਪਾ ਨਾਲ ਸਾਂਝ ਪਾ ਕੇ ਉੱਥੋਂ ਦਾ ਸਾਰਾ ਕੁਝ ਉਹਦੇ ਹਵਾਲੇ ਕਰਤਾ। ਅਸੀਂ ਪਿਛਲੇ ਦਿਨਾਂ 'ਚ ਹਜੂਰ ਸਾਹਿਬ ਜਾ ਕੇ ਆਏ ਆ ਤੇ ਉੱਥੇ ਅਸੀਂ ਇਹੀ ਵਿਚਾਰਦੇ ਰਹੇ ਮਨ ਦੇ ਵਿੱਚ ਵੀ ਇੱਥੇ ਸਾਰੇ ਦਾ ਸਾਰਾ ਜਿਹੜਾ ਹੈਗਾ ਪ੍ਰਬੰਧ ਆ ਉਹ ਪੰਥ ਨਾਲ ਜਾਂ ਸਿੱਖ ਜਗਤ ਨਾਲ ਸਹੀ ਤਰੀਕੇ ਨਾਲ ਚੱਲਦਾ ਰਹੇ ਤਾਂ ਸ਼ੁਕਰ ਆ, ਤੇ ਨਹੀਂ ਤਾਂ ਇਹ ਖਦਸ਼ਾ ਸਦਾ ਹੀ ਰਹਿਣਾ। ਤੇ ਜੇ ਤਖਤਾਂ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਬਾਰੇ ਜਾਂ ਉੱਥੇ ਦੇ ਪ੍ਰਬੰਧਾਂ ਬਾਰੇ ਇਸ ਤਰ੍ਹਾਂ ਦੀਆਂ ਗੜਬੜਾਂ ਆਉਣਗੀਆਂ ਤਾਂ ਦਿਲ ਨੂੰ ਠੇਸ ਪਹੁੰਚਦੀ ਆ, ਸਿੱਖ ਜਜ਼ਬਾਤਾਂ ਦੀ ਇਹਦੇ ਨਾਲ ਬਹੁਤ ਮਾੜੀ ਗੱਲ ਹੋ ਜਾਂਦੀ। ਤੋ ਜਿਹੜਾ ਬਾਦਲ ਦਲ ਆ ਇਹਨੇ ਆਪਦੇ ਸਵਾਰਥਾਂ ਲਈ ਸਾਡੇ ਧਾਰਮਿਕ ਜਿਹੜੇ ਵਿਸ਼ਵਾਸ ਨੇ, ਸਾਡੀ ਜਿਹੜੀ ਮਰਿਆਦਾ ਆ, ਸਾਡੇ ਜਿਹੜੇ ਪ੍ਰਬੰਧ ਆ, ਉਹਨੂੰ ਜਿਸ ਤਰੀਕੇ ਨਾਲ ਉਹਦੀ ਬਲੀ ਦਿੱਤੀ ਆ ਨਾ ਆਪਦੇ ਸਵਾਰਥਾਂ ਲਈ। ਅੱਜ ਵੀ ਇਹਨਾਂ ਨੇ ਜਿਹੜਾ ਆਹ ਮਾੜਾ ਮੋਟਾ ਬਾਦਲ ਦਲ ਵੱਲੋਂ ਕਿਹਾ ਜਾ ਰਿਹਾ ਕਿ ਭਾਜਪਾ ਆ, RSS ਇਹ ਆ, ਇਹ ਸ਼ੁਕਰ ਹੀ ਕਰਦੇ ਆ ਵੀ ਇਹਨਾਂ ਦੀ ਟੁੱਟ ਟਟਈਆ ਹੋਇਆ ਤੇ ਗੱਲਾਂ ਕਰਨ ਲੱਗਿਆ। ਅਦਰਵਾਈਜ਼ ਇਹਨਾਂ ਨੇ ਇਹ ਵੀ ਨਹੀਂ ਕਦੇ ਮੰਨਣਾ ਸੀਗਾ ਕਿ ਇਹਨਾਂ ਕਰਕੇ, ਭਾਜਪਾ ਕਰਕੇ, RSS ਕਰਕੇ ਨੁਕਸਾਨ ਹੋ ਰਿਹਾ। ਪਿਛਲੇ ਦਿਨਾਂ 'ਚ ਤਾਂ ਲੋਕ ਇੱਥੋਂ ਤੱਕ ਕਹਿਣ ਲੱਗੇ ਸੀ ਵੀ ਰਾਸ਼ਟਰੀ ਸਿੱਖ ਸੰਗਤ ਆ ਜਿਹੜੀ ਉਹ ਤਾਂ ਹੁਣ ਬੰਦ ਹੀ ਕਰਤੀ ਆ RSS ਵਾਲਿਆਂ ਨੇ, ਵੀ ਉਹ ਸਾਰਾ ਕੰਮ ਤਾਂ ਹੁਣ ਬਾਦਲ ਲਾਲ ਵਾਲੇ ਕਰ ਦਿੰਦੇ ਆ। ਸੋ ਬਾਦਲ ਪਰਿਵਾਰ ਨੇ ਜਿੱਥੇ ਸਾਡਾ ਅਕਾਲੀ ਦਲ ਮਾਰਿਆ, ਉੱਥੇ ਸਾਡੀ ਕੌਮ ਦੇ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ ਜਿਨ੍ਹਾਂ ਰਾਹੀਂ ਸਾਡੇ ਧਰਮ ਦੀ ਚੜ੍ਹਤ ਹੋਣੀ ਸੀ, ਉਹਨਾਂ ਦਾ ਵੀ ਨੁਕਸਾਨ ਕੀਤਾ। ਆਪਾਂ ਪਿੱਟਦੇ ਆ ਸਾਰੇ ਕਿ ਸਿੱਖ ਕੌਮ 'ਚ ਨਿਘਾਰ ਆ ਗਿਆ, ਸਿੱਖੀ ਉੱਤੇ ਹਮਲੇ ਹੋ ਰਹੇ। ਹਮਲੇ ਲਗਾਤਾਰ ਉਦੋਂ ਤੋਂ ਹੋ ਰਹੇ ਨੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ। ਹਮਲੇ ਗਾਂਹ ਵੀ ਹੁੰਦੇ ਰਹਿਣਗੇ। ਹਮਲਿਆਂ ਦੀ ਗੱਲ ਨਹੀਂ, ਗੱਲ ਇਹ ਹੈ ਕਿ ਸਾਡੀਆਂ ਸੰਸਥਾਵਾਂ, ਸਾਡੇ ਵਿਸ਼ਵਾਸਾਂ ਦੀ, ਸਾਡੀਆਂ ਮਰਿਆਦਾ ਦੀ, ਸਾਡੇ ਸਾਰੇ ਕਾਸੇ ਦੀ ਜਿੱਥੋਂ ਰਾਖੀ ਹੋਣੀ ਆ, ਜਿੱਥੋਂ ਤਰਜਮਾਨੀ ਹੋਣੀ ਆ, ਉੱਥੇ ਜਿਹੜੇ ਬਾਦਲ ਦਲ ਕਰਕੇ ਇਹੋ ਜਿਹੇ ਗੈਰ ਜ਼ਿੰਮੇਵਾਰ ਤੇ ਪੰਥ ਦੇ ਉਲਟ ਚੱਲਣ ਵਾਲੇ ਲੋਕ ਬਿਠਾ ਦਿੱਤੇ ਗਏ, ਉਹ ਬਹੁਤ ਮਾੜੀ ਹੋਈ। ਜਦੋਂ 18ਵੀਂ ਸਦੀ ਵਿੱਚ ਸਾਡੇ ਕੋਲੇ ਗਰਧਾਮਾਂ ਦੇ, ਬਿਲਡਿੰਗਾਂ ਦੇ, ਇਮਾਰਤਾਂ ਦੇ ਪ੍ਰਬੰਧ ਨਹੀਂ ਸੀ, ਤਾਂ ਵੀ ਪੰਥ ਮਜ਼ਬੂਤ ਸੀ। ਬੇਸ਼ੱਕ ਮੱਸੇ ਰੰਗੜ ਵਰਗਿਆਂ ਦਾ ਦਰਬਾਰ ਸਾਹਿਬ ਦੇ ਵਿੱਚ ਕਬਜ਼ਾ ਹੋ ਗਿਆ। ਬੜੀ ਵਾਰ ਇਹੋ ਜਿਹਾ ਹੋਇਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਿੱਖ ਕਾਬਜ ਨਹੀਂ ਸੀ, ਗੈਰ ਸਿੱਖ ਜਾਂ ਸਿੱਖ ਦੋਖੀ ਤਰ੍ਹਾਂ ਕਾਬਜ ਸੀ, ਪਰ ਉਦੋਂ ਸਿੱਖੀ ਦਾ ਨੁਕਸਾਨ ਨਹੀਂ ਸੀ ਹੋ ਸਕੇ। ਅੱਜ ਗਾਤਰੇ ਕਿਰਪਾਨਾਂ ਵਾਲੇ, ਬਾਣੀ ਵਾਲੇ, ਬਾਣੇ ਵਾਲੇ ਸਿੱਖ ਬਿਠਾ ਕੇ ਤਖਤਾਂ ਦੇ ਉੱਤੇ, ਸਿੱਖ ਸੰਸਥਾਵਾਂ ਦੇ ਉੱਤੇ ਜਿਵੇਂ ਪੰਥ ਦਾ ਨੁਕਸਾਨ ਬਾਦਲ ਕਿਆਂ ਨੇ ਕੀਤਾ, ਮੈਂ ਬਾਰ-ਬਾਰ ਕਹਿੰਦਾ ਰਿਹਾ, ਅੱਜ ਫੇਰ ਕਹਿਣਾ ਕਿ ਸਾਰੇ ਦੁਸ਼ਮਣਾਂ ਨੇ ਰਲ ਕੇ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਬਾਦਲ ਦਲ ਨੇ ਇਕੱਲੇ ਨੇ ਕਰਤਾ। ਭਾਜਪਾ, ਕਾਂਗਰਸ, ਕਾਮਰੇਡ ਜਾਂ ਹੋਰ ਸਾਰੀਆਂ ਸਿਆਸੀ ਜਮਾਤਾਂ ਉਹ ਰਲ ਕੇ ਵੀ ਉਹਨਾਂ ਨੁਕਸਾਨ ਨਹੀਂ ਕਰ ਸਕਦੀਆਂ ਜਿੰਨਾ ਬਾਦਲ ਦਲ ਦੇ ਇਹਨਾਂ ਆਗੂਆਂ ਨੇ ਸਾਡੀ ਕੌਮ ਦਾ ਕਰਤਾ। ਹਰ ਇੱਕ ਪੰਥ ਦੇ ਦੁਸ਼ਮਣ ਨੂੰ ਪੂਰੀ ਖੁੱਲ੍ਹ ਦਿੱਤੀ। ਸਮੇਰ ਸੈਣੀ ਤੇ ਇਜ਼ਹਾਰ ਆਲਮ ਵਰਗੇ ਉਹ ਲੋਕ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ, ਉਹਨਾਂ ਨੂੰ ਸਾਡੇ ਸਿਰ ਤੇ ਥੋਪ ਦਿੱਤਾ, ਤੇ ਜਾਈਏ ਤਾਂ ਜਾਈਏ ਕਿੱਥੇ। ਤੇ ਅੱਜ ਆ ਜਿਹੜਾ ਨਵਾਂ ਪੰਗਾ ਫੇਰ ਪੈ ਗਿਆ, ਡੇਰਾ ਸਰਸਾ ਦੇ ਮੁਖੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਰਜੀ ਦਿੱਤੀ ਹੈ ਕਿ ਜਿਹੜਾ ਬੇਅਦਬੀਆਂ ਦਾ ਮਾਮਲਾ ਉਹ CBI ਦੇ ਹਵਾਲੇ ਕੀਤਾ ਜਾਵੇ, ਤੇ ਨਾਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਡਾਇਰੈਕਸ਼ਨ, ਇੱਕ ਹਦਾਇਤ, ਇੱਕ ਹੁਕਮ ਵੀ ਜਾਰੀ ਕੀਤਾ ਹੈ
ਵੀ ਜਿਹੜੀਆਂ ਬੇਅਦਬੀ ਦੇ ਮਾਮਲਿਆਂ ਦੀਆਂ ਸਾਰੀਆਂ ਫਾਈਲਾਂ ਵਗੈਰਾ ਨੇ ਉਹ ਪੈਨ ਡਰਾਈਵ ਦੇ ਵਿੱਚ ਪਾ ਕੇ ਡੇਰਾ ਮੁਖੀ ਨੂੰ ਦਿੱਤੀਆਂ ਜਾਣ, ਕਿਉਂਕਿ ਇਹਨੇ ਆਪਦਾ ਬਚਾਅ ਕਰਨਾ ਤੇ ਹਰੇਕ ਵਿਅਕਤੀ ਨੂੰ ਆਪਦਾ ਬਚਾਅ ਕਰਨ ਲਈ ਤਿਆਰੀ ਕਰਨ ਲਈ ਸਾਰਾ ਮਸਾਲਾ ਜਿਹੜਾ ਹੈਗਾ ਕਾਨੂੰਨ ਮਿਲਣਾ ਚਾਹੀਦਾ, ਜਿਹੜਾ ਉਹਦੇ ਖਿਲਾਫ ਆ ਜਾਂ ਕੋਈ ਉਹਦੀ ਕੰਪਲੇਂਟ ਆ ਜਾਂ ਕੋਈ ਸਬੂਤ ਹੈ। ਹੁਣ ਇਹ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਸਾਰਾ ਚੱਲ ਰਿਹਾ ਚੱਕਰ ਆ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਆ, ਐਡਵੋਕੇਟ ਜਨਰਲ ਜਿਹੜਾ ਹੈਗਾ ਉਹ ਪਹਿਲਾਂ ਡੇਰਾ ਸਰਸਾ ਦਾ ਵਕੀਲ ਹੁੰਦਾ ਸੀ, ਡੇਰਾ ਮੁਖੀ ਦਾ ਵਕੀਲ ਹੁੰਦਾ ਸੀ। ਜਦੋਂ ਇਹਨੂੰ ਐਡਵੋਕੇਟ ਜਨਰਲ ਲਾਇਆ ਸੀ ਉਦੋਂ ਵੀ ਸਿੱਖ ਜਗਤ ਨੇ, ਸਮੁੱਚੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦਾ, ਤੇ ਉਦੋਂ ਇਹ ਇਹਨਾਂ ਨੇ ਕਿਸੇ ਦੀ ਸੁਣੀ ਨਹੀਂ ਸੀ। ਹੁਣ ਜਦੋਂ ਉਹ ਐਡਵੋਕੇਟ ਜਨਰਲ ਜਿਹੜਾ ਕਿ ਡੇਰਾ ਸਰਸਾ ਦੇ ਮੁਖੀ ਦਾ ਵਕੀਲ ਰਿਹਾ, ਹੁਣ ਉਹਨੇ ਆਪਣਾ ਪੱਖ ਪੇਸ਼ ਕਰਨਾ ਇਸ ਮਾਮਲੇ ਉੱਤੇ, ਜਾਂ ਹੋਰ ਸਾਰੇ ਜਿਹੜੇ ਡੇਰਾ ਮੁਖੀ ਦੇ ਖਿਲਾਫ ਆਪਣੇ ਕੌਮ ਦੇ ਪੰਜਾਬ ਦੇ ਕੇਸ ਨੇ। ਪੰਜਾਬ ਦੇ ਪੰਥ ਦੇ ਦੁੱਖਾਂ ਦੇ ਵਿੱਚ ਬਹੁਤ ਕੁਛ ਆ, ਪਰ ਸਭ ਤੋਂ ਭਿਆਨਕ ਜਿਹੜਾ ਸੰਕਟ ਆ, ਸੰਤਾਪ ਆ, ਉਹ ਹੈਗਾ ਬੇਅਦਬੀ ਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ ਤੇ ਅਸੀਂ ਇਹ ਦੁੱਖ ਕਦੇ ਭੁੱਲ ਨਹੀਂ ਸਕਦੇ। ਤੇ ਇਹ ਗੱਲ ਜਿਹੜੀਆਂ ਪਿਛਲੇ ਦੌਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੁਕੋਈਆਂ ਗਈਆਂ, ਪਰ ਇਹ ਗੱਲ ਤਾਂ ਜ਼ਾਹਿਰ ਹੋ ਹੀ ਚੁੱਕੀ ਹੈ ਨਾ ਕਿ ਕਿੱਥੇ ਪਲੈਨਿੰਗ ਬਣੀ, ਕਿਹਨੇ ਕਿਹਨੇ ਕੀ ਕੁਛ ਕੀਤਾ ਤੇ ਕਿਵੇਂ ਡੇਰਾ ਸਰਸਾ ਦੇ ਬੰਦਿਆਂ ਨੇ ਸਾਡੇ ਇਸ਼ਟ ਦੀ ਬੇਅਦਬੀ ਉਹ ਜਿਹੜੀ ਆ ਕੀਤੀ। ਇਹਦੇ ਵਿੱਚ ਇੱਕ ਕੇਸ ਆ ਜਿਹੜਾ ਪਿੰਡ ਮਲਕੇ ਦਾ, ਜਿਹਦੇ ਚ 4 ਨਵੰਬਰ 2015 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਸੀ। ਉਹਦੇ ਵਿੱਚ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ ਪਿਰਥੀ ਸਿੰਘ, ਤੇ ਉਹਦੇ ਨਾਲ 3 ਜਣੇ ਹੋਰ ਆ। ਇਹਨਾਂ ਨੂੰ ਅਦਾਲਤ ਸਜ਼ਾ ਸੁਣਾ ਚੁੱਕੀ ਹੈ। ਇਸੇ ਤਰ੍ਹਾਂ 19 ਤੇ 20 ਅਕਤੂਬਰ ਨੂੰ 2015 ਨੂੰ ਗੁਰੂਸਰ ਭਗਤਾ ਜਿਹੜਾ ਉੱਥੇ ਗੁਰੂ ਮਹਾਰਾਜ ਦੇ ਅੰਗ ਖਿਲਾਰੇ ਗਏ ਸੀ, ਉਹਦੇ ਵਿੱਚ 21 ਜਨਵਰੀ 2022 ਨੂੰ ਦੋਸ਼ ਆ ਜਿਹੜੇ ਉਹ ਆਇਦ ਹੋ ਚੁੱਕੇ ਨੇ ਤੇ ਗਵਾਹੀਆਂ ਚੱਲ ਰਹੀਆਂ ਨੇ। ਇਸੇ ਤਰ੍ਹਾਂ ਜਿਹੜਾ FIR ਨੰਬਰ 63 2015 ਦੀ ਆ, ਬੁਰਜ ਜਵਾਹਰ ਸਿੰਘ ਵਾਲੇ ਗੁਰਦੁਆਰੇ ਤੋਂ ਜਿਹੜਾ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਤੇ ਦੂਜਾ ਹੈਗਾ ਕੇਸ 117 ਨੰਬਰ 2015 ਦਾ, ਤੀਜਾ ਹੈਗਾ 128 ਨੰਬਰ ਕੇਸ 2015 ਦਾ, ਜਿਹੜਾ ਬਰਗਾੜੀ ਤੋਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੋਸਟਰ ਲਾਉਣ ਦਾ ਤੇ ਬਰਗਾੜੀ ਚ ਗੁਰੂ ਸਾਹਿਬ ਦੇ ਅੰਗ ਖਿਲਾਰਨ ਦਾ। ਇਹਨਾਂ ਚ ਅਦਾਲਤਾਂ ਚ ਚਲਾਨ ਜਿਹੜੇ ਆ ਉਹ ਪੇਸ਼ ਹੋਏ ਨੇ, ਪਰ ਸਰਕਾਰੀ ਵਕੀਲਾਂ ਨੇ ਸਰਕਾਰੀ ਤੌਰ ਦੇ ਉੱਤੇ ਢਿੱਲੀ ਤੇ ਲਾਪਰਵਾਹ ਕਾਰਗੁਜ਼ਾਰੀ ਕਾਰਨ ਇਹ ਕੇਸ ਜਿਹੜੇ ਆ ਉਹ 2015 ਤੋਂ 2022 ਤੱਕ ਏਦਾਂ ਹੀ ਲਮਕਦੇ ਆ ਰਹੇ ਨੇ। ਇਹਨਾਂ 3 ਕੇਸਾਂ 'ਚ ਦੋਸ਼ ਐਦ ਕਰਨ ਲਈ ਹੁਣ 7 ਦਸੰਬਰ ਨੂੰ ਜਾਣੀ ਕਿ ਕੱਲ ਨੂੰ ਅਦਾਲਤ 'ਚ ਸੁਣਵਾਈ ਹੋਣੀ ਹੈ। ਤੇ ਉਦੋਂ ਜਦੋਂ ਕਿ ਇਹਨਾਂ 3 ਕੇਸਾਂ ਦੇ ਵਿੱਚ ਅਦਾਲਤ ਵਿੱਚ ਦੋਸ਼ ਐਦ ਹੋਣ ਤੱਕ ਗੱਲ ਮਸਾਂ ਖਿੱਚ ਧੂ ਕੇ ਲੈ ਕੇ ਆਂਦੀ ਆ। ਧੀਮੀ ਰਫ਼ਤਾਰ ਨਾਲ ਕੇਸ ਚੱਲ ਰਿਹਾ, ਠੰਡੇ ਮਤੇ ਨਾਲ ਕੇਸ ਚੱਲ ਰਿਹਾ। ਉਦੋਂ ਆ ਨਵਾਂ ਜਿਹੜਾ ਹੈਗਾ ਆਰਡਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆ ਗਿਆ ਕਿ ਸਾਰੇ ਮਾਮਲੇ ਦੀਆਂ ਜੀ ਡੇਰਾ ਮੁਖੀ ਨੂੰ ਦਿਓ ਪੈਨ ਡਰਾਈਵ 'ਚ ਪਾ ਕੇ ਫਾਈਲਾਂ, ਤੇ ਨਾਲੇ ਉਹਨੇ ਉੱਥੇ ਕਹਿਤਾ ਕਿ ਜਾਂਚ CBI ਦੇ ਹਵਾਲੇ ਕੀਤੀ ਜਾਵੇ। ਹੁਣ ਜੇਕਰ ਇਹ ਜਾਂਚ ਜਿਹੜੀ ਆ CBI ਦੇ ਕੋਲ ਜਾਂਦੀ ਆ, ਪਹਿਲਾਂ ਵੀ CBI ਕੋਲ ਸੀ, ਉਹਨੇ ਸਾਰਿਆਂ ਨੂੰ ਸੁਰਖਰੂ ਕਰਤਾ ਸੀ, ਤੇ ਸਾਫ਼ ਜੀ ਗੱਲ ਆ ਕਿ BJP ਦੇ ਨਾਲ ਸੰਬੰਧਿਤ CBI ਉਹ ਡੇਰਾ ਸਰਸਾ ਦੇ ਮੁਖੀ ਨੂੰ ਕਲੀਨ ਚਿੱਟ ਹੀ ਦਊਗੀ। ਸੋ ਅੱਜ ਤਿੱਕਰ ਤਾਂ ਸਿੱਖ ਇਹ ਕਹਿੰਦੇ ਆਏ ਨੇ, ਔਰ ਕਾਨੂੰਨੀ ਤੌਰ ਦੇ ਉੱਤੇ ਵੀ ਡੇਰਾ ਸਰਸਾ ਨਾਲ ਸੰਬੰਧਿਤ ਸਾਰਿਆਂ ਨੂੰ ਸਜ਼ਾਵਾਂ ਤੱਕ ਤਾਂ ਹੋ ਗਈਆਂ। ਹੋਰ ਕਿਵੇਂ ਸਾਬਤ ਕਰੀਏ ਕਿ ਡੇਰਾ ਸਰਸਾ ਦੀ ਕਰਤੂਤ ਆ ਇਹ? ਹੁਣ ਡੇਰਾ ਮੁਖੀ ਅਤੇ ਉਹਦੇ ਸਾਰੇ ਚੇਲੇ ਬਾਲਕਿਆਂ ਨੂੰ ਸੁਰਖਰੂ ਕਰਨ ਦੇ ਲਈ ਆ ਨਵਾਂ ਇੱਕ ਸੱਪ ਕੱਢ ਲਿਆ ਕਿ CBI ਤੋਂ ਆਪਾਂ ਕਲੀਨ ਚਿੱਟ ਡੇਰਾ ਮੁਖੀ ਨੂੰ ਦਵਾ ਲੈਂਦੇ ਆ। ਕੀ ਕਹਿਣਗੇ? ਕੀ ਉੱਥੇ ਇਹ ਕਹਿਣਗੇ ਕਿ ਜਿਹੜੇ ਅਦਾਲਤ ਵਿੱਚ ਪਹਿਲਾਂ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਵੀ ਉਹ ਗਲਤ ਹੋ ਗਈਆਂ, ਪਿਰਥੀ ਸਿੰਘ ਤੇ ਉਹਦੇ ਨਾਲ ਦੇ ਪੰਜਾਂ ਨੂੰ? ਚਲੋ ਮੰਨ ਲੈਂਦੇ ਆ ਵੀ ਇਹ ਗੱਲ ਨਹੀਂ ਕਹਿੰਦੇ CBI ਵਾਲੇ, ਤੇ ਫਿਰ ਨਵਾਂ ਸੱਪ ਤਾਂ ਇਹੀ ਕੱਢਣਾ ਪਊਗਾ ਨਾ ਕਿ ਡੇਰਾ ਮੁਖੀ ਨੂੰ ਨਹੀਂ ਸੀ ਇਹਨਾਂ ਗੱਲਾਂ ਦਾ ਪਤਾ। ਇਹਨਾਂ ਨੇ ਕਰਤੂਤ ਜਿਹਨਾਂ ਨੇ ਕੀਤੀ ਆ ਆਪਦੇ ਸਿਰ ਤੇ ਕੀਤੀ ਹੋਣੀ। ਜਾਪਦਾ ਇਹ ਆ
कि हरियाणे, राजस्थान ते पंजाब दे विच बीजेपी ने डेरा सरसा दीआं वोटां लैण दे लई ਇਹ ਇੱਕ ਸੱਪ ਕੱਢਣਾ ਕਿ ਆਪਾਂ ਡੇਰਾ ਮੁਖੀ ਨੂੰ ਕਿੰਨਾ ਕੁ ਕਹਿੰਦੇ ਰੌਲਾ ਰੱਪਾ ਪੈ ਜੂ। ਜੇ ਪਊ ਵੀ ਪੰਜਾਬ ਦੇ ਵਿੱਚ, ਹਰਿਆਣੇ 'ਚ, ਰਾਜਸਥਾਨ ਦੇ ਵਿੱਚ ਜਿੱਥੇ ਜਿੱਥੇ ਸਿੱਖ ਨੇ, ਉਹ ਸਾਰੇ ਦੇ ਸਾਰੇ ਸਿੱਖ ਜਿਹੜੇ ਆ ਉਹ ਲੋਕਲ ਸਰਕਾਰਾਂ ਲਈ ਵਿਪਤਾ ਬਣਨਗੇ ਤੇ ਲੋਕਲ ਸਰਕਾਰਾਂ ਜਾਣਨ। ਪਰ ਮੋਟੇ ਤੌਰ ਤੇ ਬੀਜੇਪੀ ਜਿਹੜੀ ਆ ਉਹ ਡੇਰਾ ਸਰਸਾ ਦੀ ਵੋਟ ਲੈ ਜੂ। ਦੂਜੇ ਪਾਸੇ ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਹਟੇ ਆ ਕਿ ਬਾਦਲ ਕਿਆ ਨੇ ਹਰ ਉਹ ਕੰਮ ਕੀਤਾ ਜਿਹਦੇ ਨਾਲ ਸਿੱਖ ਜਿਹੜੇ ਆ ਉਹ ਬਾਦਲ ਦਲ ਨੂੰ ਵੋਟ ਨਾ ਪਾਉਣ। ਕਾਂਗਰਸ ਨੂੰ ਵੋਟ ਪਾਉਣ ਜਗੇ ਆਪਾਂ ਪਹਿਲਾਂ ਨਹੀਂ, ਕਿਉਂਕਿ ਉਹਨਾਂ ਨੇ ਤਾਂ ਜੋ ਕਰਤੂਤਾਂ ਕੀਤੀਆਂ ਨੰਗੀਆਂ ਹੋਈਆਂ ਨੇ, ਤੇ ਜਿਹੜੀ ਕਸਰ ਉਹਨਾਂ ਨੇ ਹੁਣ ਕੀਤੀ ਆ ਕੈਪਟਨ ਦੇ ਰਾਜ ਵਿੱਚ ਤੇ ਚੰਨੀ ਦੇ ਰਾਜ ਵਿੱਚ ਸਾਡੇ ਨਾਲ ਧੋਖਾ ਕੀਤਾ ਪੰਥ ਨਾਲ, ਸਿੱਖਾਂ ਨਾਲ, ਉਹ ਆਪਣੇ ਸਾਹਮਣੇ ਆ। ਤੇ ਫਿਰ ਆਮ ਆਦਮੀ ਪਾਰਟੀ ਆ ਜਿਹੜੀ, ਉਹਨੇ ਵੀ ਸਾਡੇ ਨਾਲ ਇੱਕ ਤਰੀਕੇ ਨਾਲ ਫਰੇਬ ਕੀਤਾ। ਜਿਹੜਾ ਸਾਡਾ ਵੀਰ ਨਿਆਮੀ ਵਾਲਾ ਸੁਖਰਾਜ ਸਿੰਘ ਉੱਥੇ ਬੈਠਾ ਭੁੱਖ ਹੜਤਾਲ ਤੇ ਮਾਫ ਕਰਨਾ ਮੋਰਚਾ ਲਾਈ ਬਹਿਬਲ ਦੇ ਵਿੱਚ, ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ, ਉੱਥੇ ਇਹ ਪਿਛਲੇ ਮਹੀਨੇ ਜਾ ਕੇ ਐਲਾਨ ਕਰਕੇ ਆਇਆ ਬਸ ਜੀ ਚੱਕ ਦਿਆਂਗੇ ਫੱਟੇ, ਤੇ ਉੱਥੇ ਉਸ ਗੱਲ ਤੇ ਵੀ ਪੂਰਾ ਨਹੀਂ ਪਹੁੰਚੇ ਜਿਹੜਾ ਸੰਧਮਾ ਕੁਲਤਾਰ ਸਿੰਘ ਸੰਧਮਾ ਸਪੀਕਰ ਆ। ਸੋ ਕੁੱਲ ਮਿਲਾ ਕੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਵਿੱਚੋਂ ਬੀਜੇਪੀ ਬਾਰੇ ਲੋਕ ਕਹਿਣਗੇ ਵੋਟਾਂ ਵੇਲੇ ਕਿ ਸਭ ਤੋਂ ਘੱਟ ਇਨਵੋਲਵਮੈਂਟ ਆ ਜਿਹੜੀ, ਜਾਂ ਘੱਟ ਸਭ ਤੋਂ ਵੱਧ ਜਿਹਦੇ ਖਿਲਾਫ ਦੁੱਖ ਨੇ, ਸਭ ਤੋਂ ਜਿਵੇਂ ਆਪਾਂ 10 ਗੁੰਡੇ ਖੜੇ ਹੋਣ ਤੇ 10 ਗੁੰਡਿਆਂ ਵਿੱਚੋਂ ਜਿਹੜਾ ਸਭ ਤੋਂ ਘੱਟ ਗੁੰਡਾ ਆਪਾਂ ਉਹਨੂੰ ਵੋਟ ਪਾਉਣ ਲਈ ਤਿਆਰ ਹੋ ਜਾਵਾਂਗੇ। ਤਾਂ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਗਿਆ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਇਲੈਕਸ਼ਨਾਂ ਜਦੋਂ ਵੀ ਹੋਣਗੀਆਂ ਉਦੋਂ ਬੀਜੇਪੀ ਨੂੰ ਫਾਇਦਾ ਹੋਊਗਾ। ਲੋਕ ਜਿਹੜੇ ਸਿੱਖ ਵੋਟ ਆ ਉਹ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਤੇ ਜਿਹੜਾ ਹੈਗਾ ਬਾਦਲ ਦਲ ਨੂੰ ਨਹੀਂ ਪਵੇਗੀ। ਉਹ ਜੇ ਇਹਨਾਂ ਨੂੰ ਨਹੀਂ ਪਏਗੀ ਤਾਂ ਉਹਦਾ ਫਾਇਦਾ ਭਾਜਪਾ ਨੂੰ ਹੋ ਜਾਏਗਾ। ਇਵੇਂ ਹੀ ਜਿਹੜੀ ਡੇਰਾ ਸਰਸਾ ਦੀ ਵੋਟ ਆ ਉਹ ਝੋਲੀ 'ਚ ਪਵਾਉਣ ਦੇ ਲਈ ਇਹ ਸੌਦਾ ਮਾਰਿਆ ਜਾ ਰਿਹਾ ਹੋਊਗਾ ਕਿ ਜਿਹੜੇ ਡੇਰਾ ਸਰਸਾ ਨਾਲ ਸੰਬੰਧਿਤ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਕਰਾਓ ਨਾ ਕਰਾਓ, ਪਰ ਡੇਰਾ ਮੁਖੀ ਨੂੰ ਛਡਾਓ, ਅਸੀਂ ਤੁਹਾਨੂੰ ਵੋਟਾਂ ਪਾ ਦਿਆਂਗੇ। ਡੇਰਾ ਸਰਸਾ ਦਾ ਇਹ ਸੌਦਾ ਹੋ ਸਕਦਾ। ਸੋ ਕੁੱਲ ਮਿਲਾ ਕੇ ਸਾਡੇ ਸਿੱਖਾਂ ਦੇ ਜਜ਼ਬਾਤਾਂ ਦੀ, ਸਿੱਖਾਂ ਦੇ ਹਿੱਤਾਂ ਦੀ ਇੱਕ ਵਾਰੀ ਫੇਰ ਬਲੀ ਜਿਹੜੀ ਆ ਉਹ ਵੋਟ ਪੋਲਿਟਿਕਸ ਦੇ ਰਾਹੀਂ ਭਾਜਪਾ ਲੈਣ ਨੂੰ ਫਿਰਦੀ ਆ। ਪਰ ਸਿੱਖ ਜਾਣ ਕਿਹੜੇ ਖੂਹ 'ਚ। ਅੱਗੇ ਸਾਡੇ ਕੋਲ ਹਰ ਮੌਕੇ ਉੱਤੇ ਇੱਕ ਧਿਰ ਹੁੰਦੀ ਸੀ ਜਿਹਨੂੰ ਆਪਾਂ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ। ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਸੀ ਬੜੀ ਵਾਰ ਪੰਥ ਕੋਲੋਂ ਸ਼੍ਰੋਮਣੀ ਕਮੇਟੀ ਖੋਹਣ ਦੇ ਲਈ ਹੋਰਨਾਂ ਧਿਰਾਂ ਨੇ, ਹੋਰਨਾਂ ਤਾਕਤਾਂ ਨੇ ਜ਼ੋਰ ਲਾਇਆ। ਕਦੇ ਕੋਈ ਧਿਰ ਨਵੀਂ ਬਣ ਕੇ, ਕਦੇ ਸਾਧ ਸੰਗਤ ਬੋਰਡ, ਕਦੇ ਕੁਛ ਬਣ ਕੇ ਆਇਆ, ਪਰ ਸਿੱਖਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਚਾਹੇ ਜਿੰਨੀਆਂ ਮਰਜ਼ੀ ਘਾਟਾਂ ਕਮਜ਼ੋਰੀਆਂ ਨੇ, ਪਰ ਸਾਡੀ ਜਮਾਤ ਇਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੜੀ ਵਾਰ ਪੰਥ ਨੂੰ ਨਿਰਾਸ਼ ਕੀਤਾ ਸੀ, ਪਰ ਹਰ ਵਾਰੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਉਹ ਦੇ ਦਿੰਦਾ ਰਿਹਾ, ਸਿੱਖ ਜਗਤ ਵੱਲੋਂ ਮਿਲਦੀ ਰਹੀ ਹੈ। ਪਰ ਜਿਹੋ ਜਿਹਾ ਮਾਹੌਲ ਅੱਜ ਬਣਾਇਆ ਪਿਆ, ਅੱਜ ਇਹਨਾਂ ਨੂੰ ਖੁਦ ਨੂੰ ਯਕੀਨ ਆ ਕਿ ਜੇ ਸ਼੍ਰੋਮਣੀ ਕਮੇਟੀ ਨਾਲ ਚੋਣਾਂ ਹੋ ਜਾਣ ਤਾਂ ਸਾਨੂੰ ਜਿਹੜੀ ਹੈਗੀ ਆ ਅਕਾਲੀ ਦਲ ਦੇ, ਬਾਦਲ ਦਲ ਦੇ ਲੀਡਰਾਂ ਨੂੰ ਵੋਟ ਨਹੀਂ ਪਵੇਗੀ। ਇਸੇ ਕਰਕੇ ਆ ਨਿੱਕੇ ਨਿੱਕੇ ਟੁਕੜੇ ਹੋ ਰਹੇ ਨੇ ਨਾ, ਕਦੇ ਬੀਬੀ ਜਗੀਰ ਕੌਰ ਰਾਹੀਂ, ਕਦੇ ਢੀਂਡਸੇ ਰਾਹੀਂ ਤੇ ਕਦੇ ਜਗਮੀਤ ਬਰਾੜ ਦੇ ਰਾਹੀਂ। ਦੂਜੇ ਪਾਸੇ ਜਿਹੜਾ ਆ ਮਸਲਾ ਸਾਡੇ ਸਾਹਮਣੇ ਬਣਿਆ ਹੋਇਆ ਵੀ ਸ਼੍ਰੋਮਣੀ ਕਮੇਟੀ ਤਾਂ ਜਿਹੜੀ ਖਾਧੀ ਕੜੀ, ਸਾਡੇ ਕੋਲੇ ਸਿਆਸੀ ਖੇਤਰ ਦੇ ਵਿੱਚ ਅਕਾਲੀ ਦਲ ਇੱਕ ਜਮਾਤ ਹੁੰਦੀ ਸੀ। ਜਦੋਂ ਅਸੀਂ ਕਾਂਗਰਸ ਤੋਂ ਖਹਿੜਾ ਛਡਾਉਣਾ ਹੁੰਦਾ ਸੀ, ਜਦੋਂ ਵੀ ਅਸੀਂ ਕਿਸੇ ਹੋਰ ਪਾਸੇ ਦੁਖੀ ਹੁੰਦੇ ਸੀ ਤਾਂ ਲੈ ਦੇ ਕੇ ਫਿਰ ਉਸੇ ਅਕਾਲੀ ਦਲ ਨੂੰ ਜਿਤਾ ਦਿੰਦੇ ਸੀ ਕਿ ਠੀਕ ਆ, ਸ਼ਾਇਦ ਅਕਲ ਆ ਗਈ ਹੋਵੇ। ਅਕਲ ਤਾਂ ਭਾਵੇਂ ਇਹਨਾਂ ਨੂੰ ਨਹੀਂ ਸੀ ਆਈ ਹੁੰਦੀ, ਪਰ ਜਿੰਨੀ ਮਾੜੀ ਇਸ ਵਾਰ ਕਰ ਬੈਠੇ ਨੇ, ਅਸਲ ਵਿੱਚ ਇਹਨਾਂ ਨੂੰ ਬੇਸਮਝੀ ਹੋਈ ਇਹ ਸੀ, ਬੇਅਕਲੀ ਹੋਈ ਇਹ ਸੀ, ਬੇਵਕੂਫੀ ਹੋਈ ਇਹ ਸੀ ਕਿ ਸਾਤੋਂ ਬਗੈਰ ਪੰਥ ਜਾਊ ਕਿੱਥੇ। ਪਰ ਇਸ ਵਾਰ ਵੀ ਇਹਨਾਂ ਨੇ ਇਹੀ ਸੋਚ ਕੇ ਕਰਤੂਤਾਂ ਕੀਤੀਆਂ ਕਿ ਸਾਡੇ ਤੋਂ ਬਗੈਰ ਕੋਈ ਹੋਰ ਤਾਂ ਰਾਹ ਹੈ ਨਹੀਂ ਸਿੱਖਾਂ ਕੋਲੇ। ਪਰ ਇਸ ਵਾਰ ਸਿੱਖ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੁਖੀ ਨੇ ਤੇ ਹੋਰ ਜਿਹੜਾ ਕੋਈ ਬਦਲਾ ਪਲੇਟਫਾਰਮ ਆ ਉਹ ਨਵਾਂ ਦਿਖ ਨਹੀਂ ਰਿਹਾ। ਆ ਜਿਹੜੇ ਬਾਦਲ ਦਲ ਵਿੱਚੋਂ ਨਿਕਲ ਕੇ ਸੋਚਦੇ ਆ ਨਾ, ਢੀਂਡਸੇ ਹੋਣੀ ਜਾਂ ਜਗਮੀਤ ਬਰਾੜ ਤੇ ਜਗੀਰ ਕੌਰ ਵਗੈਰਾ ਹੋਣੀ,
कि असीं शायद कामयाब हो जांगे, असीं ਜਿਹੜਾ ਹੈਗਾ ਸਿੱਖਾਂ ਦੇ ਨਵੇਂ ਅਕਾਲੀ ਦਲ ਦੇ ਰੂਪ ਦੇ ਵਿੱਚ ਕਿਸੇ ਗਿਣਤੀ 'ਚ ਆ ਜਾਵਾਂਗੇ। ਇਹ ਚੀਜ਼ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਲੋਕਾਂ ਨੂੰ ਚੰਗੀ ਤਰ੍ਹਾਂ ਚੇਤੇ ਆ ਕਿ ਜਦੋਂ 2007 ਤੋਂ ਲੈ ਕੇ ਹੁਣ ਤੱਕ ਸਿੱਖਾਂ ਉੱਤੇ ਮਾੜਾ ਵਾਪਰਿਆ, ਜਦੋਂ ਸਲਾਮਤਪੁਰਾ ਕਾਂਡ ਹੋਇਆ, ਜਦੋਂ ਬਰਗਾੜੀ ਕਾਂਡ ਵਾਪਰਿਆ, ਜਦੋਂ ਸਿੱਖਾਂ ਉੱਤੇ ਜ਼ੁਲਮ ਹੋਇਆ, ਉਹ ਸਾਰਾ ਰਾਜ ਭਾਗ, ਸਾਰਾ ਦੌਰ ਤੁਸੀਂ ਇਕੱਠਿਆਂ ਨੇ ਹੰਢਾਇਆ। ਸਾਡੇ ਨਾਲ ਜੋ ਕੀਤੀ ਆ ਸਿੱਖਾਂ ਨਾਲ ਰਲ ਕੇ ਕੀਤੀ, ਉਹ ਨਹੀਂ ਭੁੱਲਿਆ ਜਾ ਸਕਦਾ। ਹੁਣ ਲੈ ਦੇ ਕੇ ਫਿਰ ਗੱਲ ਆ ਜਾਂਦੀ ਆ ਕਿ ਕੋਈ ਨਵਾਂ ਅਕਾਲੀ ਦਲ ਉਭਰੇ। ਜਦੋਂ ਸੰਗਰੂਰ ਲੋਕ ਸਭਾ ਚੋਣ ਹੋਈ, ਉਦੋਂ ਦੁਨੀਆ ਭਰ ਦੇ ਸਿੱਖਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਹੁਲਾਰਾ ਦਿੱਤਾ ਤੇ ਆਖਿਆ ਕਿ ਭਾਈ ਸਾਰੇ ਪੰਜਾਬ ਦੇ ਵਿੱਚ ਆਪਦੇ ਯੂਨਿਟ ਮਜ਼ਬੂਤ ਕਰੋ, ਜ਼ਿਲ੍ਹਾ ਜਥੇਦਾਰ, ਬਲਾਕ ਪ੍ਰਧਾਨ ਨਵੀਂ ਭਰਤੀ ਕਰੋ। ਤੁਸੀਂ ਇਸ ਵੇਲੇ ਸਾਡੇ ਸਾਰੇ ਸਿੱਖ ਸਮਾਜ ਦੇ ਲਈ ਬਹੁਤ ਅਹਿਮ ਹੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਦੇ ਉੱਤੇ ਸਾਡੇ ਲਈ ਫਾਇਦੇਮੰਦ ਆ। ਸਾਨੂੰ ਸਿੱਖਾਂ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਆ, ਸੋ ਅਸੀਂ ਤੁਹਾਡੇ ਵਿੱਚ ਉਹ ਚੀਜ਼ ਦੇਖਦੇ ਹਾਂ। ਬਹੁਤ ਇੱਛਾ ਆ, ਬੜੀ ਸਿੱਖਾਂ ਦੀ ਲੋੜ ਆ, ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਮਾਮਲੇ ਵਿੱਚ ਸਿੱਖਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਰਿਹਾ। ਹੋ ਸਕਦਾ ਆਪਦੇ ਵੱਲੋਂ ਪੂਰੇ ਯਤਨ ਕਰਦੇ ਹੋ ਸਕਦਾ ਪੂਰੀ ਮਿਹਨਤ ਚੱਲ ਰਹੀ ਹੋਵੇ, ਪਰ ਜੋ ਸਾਡੇ ਸਾਹਮਣੇ ਆ ਫੈਕਟ, ਜੋ ਸਾਡੇ ਸਾਹਮਣੇ ਸੱਚਾਈ ਆ, ਉਹਦੇ ਅਨੁਸਾਰ ਇਹੀ ਆ ਕਿ ਅੱਜ ਵੀ ਬਾਦਲ ਦਲ ਜਿਹੜਾ ਹੈ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਇੰਨੇ ਨਿਘਾਰ ਦੇ, ਇੰਨੇ ਮਾੜੇ ਮਾਹੌਲ ਦੇ ਬਾਵਜੂਦ ਕਈ ਥਾਵਾਂ ਦੇ ਉੱਤੇ ਜ਼ਿਆਦਾ ਇਫੈਕਟਿਵ, ਜ਼ਿਆਦਾ ਪ੍ਰਭਾਵਸ਼ਾਲੀ ਆ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੁਣ ਇਹ ਕਹਿ ਕੇ ਵੀ ਮਜਬੂਰੀਆਂ ਨੇ, ਘਾਟ ਆ, ਫਲਾਣ, ਏਦਾਂ ਨਹੀਂ। ਹੁਣ ਏਦਾਂ ਤਾਂ ਕਦੇ ਵੀ ਨਹੀਂ ਹੋ ਸਕਦਾ। ਜਦੋਂ ਕੋਈ ਗਰਾਊਂਡ ਦੇ ਵਿੱਚ ਪਲੇਅਰ ਆਉਂਦਾ ਉਹ ਇਹ ਤਾਂ ਕਦੇ ਵੀ ਨਾ ਸੋਚੇ ਵੀ ਮੈਨੂੰ ਸਾਰੇ ਜਿਹੜੇ ਖਿਡਾਰੀ ਆ ਉਹ ਬਾਕੀ ਆਸੇ-ਪਾਸੇ ਖੜੇ ਹੋਣਗੇ ਤੇ ਮੈਨੂੰ ਗੋਲ ਕਰਨ ਦਾ ਸਿੱਧਾ ਮੌਕਾ ਮਿਲੂ ਤੇ ਮੈਂ 3-4 ਗੋਲ ਠੋਕ ਕੇ ਆਪਦੀ ਟੀਮ ਨੂੰ ਜਿਤਾ ਦੂੰ। ਏਦਾਂ ਤਾਂ ਕਦੇ ਵੀ ਨਹੀਂ ਹੋਣਾ। ਔਕੜਾਂ ਤਾਂ, ਵਿਰੋਧ ਤਾਂ, ਆਲੋਚਨਾ ਤਾਂ, ਟਕਰਾਅ ਤਾਂ, ਹਰਡਲ ਤਾਂ ਆਉਣੇ ਹੀ ਆਉਣੇ। ਇਹ ਤਾਂ ਹੋ ਹੀ ਨਹੀਂ ਸਕਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪੰਜਾਬ ਦੇ ਸਾਰੇ ਜਿਹੜੇ 117 ਲੋਕ ਸਭਾ ਆਪਣੇ ਵਿਧਾਨ ਸਭਾ ਹਲਕੇ ਆ ਜਾਂ ਸ਼੍ਰੋਮਣੀ ਕਮੇਟੀ ਦੇ ਜਿੰਨੇ ਹਲਕੇ ਆ, ਉਹਨਾਂ ਸਾਰਿਆਂ ਦੇ ਵਿੱਚ ਕਦੇ ਵੀ ਬਾਦਲ ਦਲ ਦਾ ਜਾਂ ਕਿਸੇ ਹੋਰ ਧਿਰ ਦਾ ਵਿਰੋਧ ਸਾਹਮਣੇ ਨਾ ਮਿਲੇ। ਇਹ ਤਾਂ ਹੋਏਗਾ ਹੀ ਹੋਏਗਾ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਸੋਚਣਾ ਕਿ ਇਸ ਵੇਲੇ ਉਹ ਸਾਰੀਆਂ ਧਿਰਾਂ ਤੇ ਧੜੇ ਕਮਜ਼ੋਰ ਨੇ ਤੇ ਸਾਡਾ ਪੱਖ ਇਸ ਵੇਲੇ ਮਜ਼ਬੂਤ ਹੋ ਸਕਦਾ। ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਆਪ ਦੇ ਵਿੱਚ ਇੱਕ ਵਧੀਆ ਜ਼ਿੰਮੇਵਾਰੀ ਦੇ ਨਾਲ ਚੱਲਦਾ, ਤਾਂ ਜਿਵੇਂ 1999 ਦੀ ਇਲੈਕਸ਼ਨ ਮੌਕੇ ਮਾਨ ਸਾਹਿਬ ਦੇ ਸੰਗੀ ਸਾਥੀਆਂ ਨੂੰ ਹੁੰਝਾ ਫੇਰੂ ਜਿੱਤ ਨਸੀਬ ਹੋਈ ਸੀ, ਜਿਵੇਂ ਇਸ ਵਾਰ ਆਮ ਆਦਮੀ ਪਾਰਟੀ ਦੇ ਝੰਡੇ ਝੂਲੇ ਸੀ, ਉਵੇਂ ਦਾ ਮਾਹੌਲ ਬਣਾਇਆ ਜਾ ਸਕਦਾ। ਪਰ ਅਫਸੋਸ ਅਜੇ ਤੱਕ ਤਾਂ ਕੋਈ ਇਹੋ ਜਿਹੀ ਗੱਲ ਦਿਖੀ ਨਹੀਂ। ਸੰਗਰੂਰ ਲੋਕ ਸਭਾ ਚੋਣ ਤੋਂ ਬਾਅਦ ਵਿੱਚ ਇੱਕਦਮ ਲੋਕਾਂ ਨੂੰ ਲੱਗਿਆ ਸੀ ਕਿ ਸ਼ਾਇਦ ਕੋਈ ਬਦਲਾਅ ਆਵੇਗਾ, ਪਰ ਦਿਖਿਆ ਨਹੀਂ। ਪਰ ਖੈਰ, ਅਸੀਂ ਅਜੇ ਵੀ ਸੋਚਦੇ ਹਾਂ ਕਿ ਵਕਤ ਹੈਗਾ, ਅਜੇ ਵੀ ਟਾਈਮ ਹੈਗਾ। ਜਿਹੜੀ ਟੁੱਟ ਭੱਜ ਬਾਦਲ ਦਲ ਵਿੱਚ ਚੱਲ ਰਹੀ ਆ, ਜਿਸ ਤਰੀਕੇ ਨਾਲ ਇੱਥੇ ਘਟਨਾਵਾਂ ਵਾਪਰ ਰਹੀਆਂ ਨੇ, ਇਹਨਾਂ ਤੋਂ ਸ਼ਾਇਦ ਕਿਤੇ ਪਾਰਟੀ ਦੇ ਅੰਦਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅੰਦਰ ਇਹ ਖਿਆਲ ਆ ਜਾਵੇ ਕਿ ਆਓ ਆਪਾਂ ਮੋਰਚਾ ਸੰਭਾਲੀਏ, ਮੈਦਾਨ ਦੇ ਵਿੱਚ ਆਈਏ। ਖੈਰ, ਅਸੀਂ ਤਾਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਸਿੱਖ ਸੰਗਤ ਨੂੰ ਕਿ ਇਸ ਵੇਲੇ ਸਾਡੇ ਧਰਮ ਦੇ ਵਿੱਚ, ਸਾਡੀ ਰਾਜਨੀਤੀ ਵਿੱਚ, ਸਾਡੇ ਸੱਭਿਆਚਾਰਕ ਪੱਖ ਤੋਂ, ਸਾਡੇ ਆਰਥਿਕ ਪੱਖ ਤੋਂ ਸਮੁੱਚੇ ਪੰਥ ਨੂੰ ਬਹੁਤ ਸਖਤ ਚੁਣੌਤੀਆਂ ਨੇ ਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਕੱਲਾ ਇਹ ਕਹਿ ਕੇ ਵੀ ਬੜਾ ਮਾੜਾ ਹੋ ਗਿਆ ਜੀ, ਬਹੁਤ ਨਿੱਘਰ ਗਏ, ਏਦਾਂ ਦੀਆਂ ਗੱਲਾਂ ਬਾਤਾਂ ਨਾਲ ਨਹੀਂ, ਸਾਨੂੰ ਅਮਲੀ ਤੌਰ ਦੇ ਉੱਤੇ ਕੰਮ ਕਰਨਾ ਪਊਗਾ। ਤੇ ਇਹ ਕੋਈ ਇਉਂ ਨਹੀਂ ਹੈਗਾ ਵੀ ਝੋਨਾ ਲਾਉਣਾ ਤੇ ਯੂਪੀ ਦੀ ਲੇਬਰ ਲਾ ਲਓ। ਆਪ ਦਾ ਸਿਰ ਆਪ ਨੂੰ ਗੁੰਦਣਾ ਪੈਣਾ। ਜਦੋਂ ਆਪਾਂ ਬੀਤੇ ਦੌਰ ਤੇ ਨਜ਼ਰ ਮਾਰਦੇ ਹਾਂ, ਅੱਡ-ਅੱਡ ਮੌਕਿਆਂ ਤੇ ਸਾਡੀ ਕੌਮ ਦੇ ਵਿੱਚੋਂ ਯੋਧੇ, ਵਿਦਵਾਨ, ਕਵੀ ਤੇ ਹਰ ਖੇਤਰ ਦੇ ਵਿੱਚ ਲੋਕ ਆਏ ਤੇ ਉਹਨਾਂ ਨੇ ਆਪਦੀ ਭੂਮਿਕਾ ਨਿਭਾਈ ਤੇ ਚਲੇ ਗਏ। ਅੱਜ ਸੰਤ ਭਿੰਡਰਾਂ ਵਾਲਿਆਂ ਨੂੰ ਹਾਕਾ ਮਾਰ-ਮਾਰ ਕੇ ਡੰਗ ਨਹੀਂ ਸਰਨਾ। ਅੱਜ
ਮਾਸਟਰ ਤਾਰਾ ਸਿੰਘ ਦਾ ਦੌਰ, ਬੀਬੀ ਰਜਿੰਦਰ ਕੌਰ ਦਾ ਦੌਰ, ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਦੌਰ ਚਲਾ ਗਿਆ। ਉਹ ਆਏ ਤੇ ਆਪਦੀ ਭੂਮਿਕਾ ਅਦਾ ਕਰਕੇ ਚਲੇ ਗਏ। ਅੱਜ ਦੇ ਦੌਰ ਵਿੱਚ ਹਰ ਸਿੱਖ ਨੂੰ ਆਪਾਂ ਮਜ਼ਬੂਤ ਕਰੀਏ, ਸਹਿਯੋਗ ਦਈਏ, ਸਾਥ ਦਈਏ, ਤਾਂ ਕਿ ਸਿੱਖ ਜਗਤ ਦੀ ਇੱਕ ਨਵੀਂ ਸਵੇਰ ਆ ਜਿਹੜੀ ਉਹ ਸਾਡੇ ਘਰਾਂ ਦੇ ਵਿੱਚ ਰੋਸ਼ਨੀ ਕਰ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।